सैयद अली शाह गिलानी ਦਾ ਜਿਹੜਾ ਇੱਕ ਕੱਦ ਸੀ ਨਾ ਕਸ਼ਮੀਰ ਮੂਵਮੈਂਟ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਉੱਚਾ ਸੀ। ਜਦੋਂ ਪਿੱਛੇ ਇੱਕ ਕ੍ਰਾਈਸਿਸ ਆਇਆ ਸੀਗਾ ਸਿੱਖ ਲੜਕੀਆਂ ਦਾ ਇੱਕ ਆਇਆ ਸੀ, ਉਹਨਾਂ 'ਤੇ ਇੱਕ ਇਲਜ਼ਾਮ ਲੱਗਾ ਸੀ ਉੱਥੋਂ ਦੇ ਕੁਝ ਨੌਜਵਾਨਾਂ 'ਤੇ ਕਿ ਉਹਨਾਂ ਨੇ ਗਰੂਮਿੰਗ ਕੀਤੀ ਹੈ। ਜਿਨ੍ਹਾਂ ਦੇ ਨਾਲ ਅਸੀਂ ਰਿਸ਼ਤੇ ਬਣਾਏ ਨੇ ਸਾਰੇ ਦੇ ਸਾਰੇ ਇੰਡੀਆ ਨੇ ਜੇਲ੍ਹ 'ਚ ਦਿੱਤੇ ਹੋਏ ਨੇ, ਅਤੇ ਇੰਡੀਆ ਵੀ ਇਸ ਅਪਰਚੁਨਿਟੀ ਦਾ ਫਾਇਦਾ ਲੈ ਰਿਹਾ ਸੀ। ਇੰਡੀਅਨ ਗੌਰਮੈਂਟ ਨੇ ਮਨਜਿੰਦਰ ਸਿੰਘ ਸਰਸੇ ਵਰਗਿਆਂ ਨੂੰ ਉੱਥੇ ਲਿਆ ਕੇ ਉਤਾਰ ਦਿੱਤਾ ਕਸ਼ਮੀਰ ਦੇ ਵਿੱਚ, ਜਿਨ੍ਹਾਂ ਦੋਨਾਂ ਕਮਿਊਨਿਟੀ ਦੇ ਵਿੱਚ ਜਿਹੜੀ ਇੱਕ ਰਿਫਟ ਪਈ ਸੀ ਉਸ ਰਿਫਟ ਨੂੰ ਵਧਾਇਆ। ਪਰਸਨਲੀ ਵੀ ਮੇਰੇ ਖਿਲਾਫ ਬੋਲਿਆ ਗਿਆ, ਪਰ ਆਈ ਡੋਂਟ ਕੇਅਰ। ਉਹ ਇਹਨਾਂ ਜਦੋਂ ਤੁਸੀਂ ਮੂਵਮੈਂਟ ਲਈ ਕੁਰਬਾਨੀਆਂ ਕਰ ਰਹੇ ਹੁੰਦੇ ਹੋ, ਸੈਕਰੀਫਾਈਸ ਕਰ ਰਹੇ ਹੁੰਦੇ ਹੋ ਔਰ ਹਾਰਡਸ਼ਿਪ ਸਹਿ ਰਹੇ ਹੁੰਦੇ ਹੋ, ਤੇ ਇਹ ਸਾਰਾ ਕੁਝ ਤੁਹਾਨੂੰ ਪ੍ਰੋਸੈਸ ਦੇ ਵਿੱਚ ਸਹਿਣਾ ਹੀ ਪੈਂਦਾ। ਇਸ ਖਿੱਤੇ ਦੇ ਵਿੱਚ ਪੰਜਾਬ ਦੀ ਆਜ਼ਾਦੀ ਦੀ ਮੂਵਮੈਂਟ ਤੇ ਕਸ਼ਮੀਰ ਦੀ ਆਜ਼ਾਦੀ ਦੀ ਮੂਵਮੈਂਟ ਇੱਕ ਦੂਜੇ ਨਾਲ ਜੁੜੀ ਹੋਈ ਹੈ। ਦਿੱਲੀ ਤੋਂ ਇਹ ਸਾਰਾ ਕੁਝ ਉਸਾਰਿਆ ਜਾ ਰਿਹਾ ਹੈ, ਐਂਟੀ ਇਸਲਾਮਿਕ ਸੈਂਟੀਮੈਂਟ ਖੜਾ ਕੀਤਾ ਜਾ ਰਿਹਾ ਹੈ। ਤਾਲਿਬਾਨ ਦੀ ਜਿਹੜੀ ਵਿਕਟਰੀ ਹੈ ਉਹਨੂੰ ਸੈਲੀਬ੍ਰੇਟ ਕਰ ਰਹੇ ਹਾਂ, ਪਰ ਤੁਸੀਂ ਉਹਨਾਂ ਦੀਆਂ ਕੁਰਬਾਨੀਆਂ ਵੱਲ ਝਾਤੀ ਮਾਰੋ। ਆਪਾਂ ਅੱਜ ਉਹਨਾਂ ਦੀ ਵਿਕਟਰੀ ਦੇਖ ਰਹੇ ਹਾਂ, ਪਰ ਆਪਾਂ ਉਹ ਦਿਨ ਵੀ ਦੇਖੀਏ ਜਦੋਂ ਉਹਨਾਂ ਦੇ ਉੱਤੇ ਅਮਰੀਕਾ ਨੇ ਸਕੱਡ ਮਿਜ਼ਾਈਲਸ ਮਾਰੀਆਂ ਸੀ। ਨਾ ਤਾਂ ਉਹਨਾਂ ਨੇ ਸੈਮੀਨਾਰਸ ਕੀਤੇ, ਨਾ ਉਹਨਾਂ ਨੇ ਕਾਨਫਰੰਸਿਸ ਕੀਤੀਆਂ, ਤੇ ਨਾ ਉਹ ਪਲੇ ਕਾਰਡ ਲੈ ਕੇ ਪ੍ਰੋਟੈਸਟ 'ਤੇ ਬੈਠੇ। ਉਹ ਲੜਦੇ ਰਹੇ। ਜਿਹੜੇ ਕਿਸੇ ਵੇਲੇ ਦੁਨੀਆ ਵਾਸਤੇ ਟੈਰਰਿਸਟ ਸੀਗੇ, ਅੱਜ ਉਹ ਰੂਲਰਸ ਨੇ। ਸਾਡੇ ਵੀ ਜਿਹੜੇ ਰੈਬਲਸ ਨੇ, ਵਧਾਵਾ ਸਿੰਘ, ਗਜਿੰਦਰ ਸਿੰਘ ਐਂਡ ਆਲ ਦੈਟ, ਇਹ ਸਾਰਿਆਂ ਨੂੰ ਇਸੇ ਤਰੀਕੇ ਦੇ ਨਾਲ ਮਾਨਤਾ ਮਿਲੇਗੀ ਦੁਨੀਆ ਕੋਲੋਂ। ਇਸੇ ਤਰ੍ਹਾਂ ਉਹਨਾਂ ਨੂੰ ਵੀ ਜੀ ਆਇਆਂ ਕਿਹਾ ਜਾਏਗਾ। ਬ੍ਰਿਟੇਨ ਦਾ ਫੋਰਨ ਸੈਕਟਰੀ ਕੁਆਇਟਲੀ ਸੀਕ੍ਰੇਟਲੀ ਉਹਨੇ ਵਿਜ਼ਿਟ ਕੀਤੀ ਹੈ ਪਾਕਿਸਤਾਨ ਦੇ ਵਿੱਚ, ਐਂਡ ਹੀ ਮੈਟ ਤਾਲਿਬਾਨ ਲੀਡਰਸ਼ਿਪ। ਔਰ ਉਹ ਜਦੋਂ ਵਾਪਸ ਗਿਆ ਤਾਂ ਉਸ ਤੋਂ ਬਾਅਦ ਇੱਕਦਮ ਲੱਖਾਂ ਤਾਲਿਬਾਨ ਨੌਜਵਾਨ ਛੋਟੇ ਛੋਟੇ ਮਦਰਸਿਆਂ ਦੇ ਹੱਥਾਂ ਵਿੱਚ ਹਥਿਆਰ ਲੈ ਕੇ ਟੈਂਕਾਂ 'ਤੇ ਚੜ੍ਹ ਕੇ ਉਹ ਅਫਗਾਨਿਸਤਾਨ ਵੱਲ ਕੂਚ ਕਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਗੁਫ਼ਤਗੂ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਮਹਿਮਾਨ ਹੋਣਗੇ ਦਲ ਖਾਲਸਾ ਦੇ ਸੀਨੀਅਰ ਆਗੂ ਸਰਦਾਰ ਕੰਵਰਪਾਲ ਸਿੰਘ। ਸਰਦਾਰ ਕੰਵਰਪਾਲ ਸਿੰਘ ਦਾ ਸਿੱਖ ਸਿਆਸਤ ਵਿੱਚ ਇੱਕ ਵੱਡਾ ਯੋਗਦਾਨ ਹੈ, ਜੋ ਕਿ ਲਗਾਤਾਰ ਪੰਜਾਬ ਦੇ ਵਿੱਚ ਜੋ ਖਾਲਿਸਤਾਨ ਦੀ ਮੂਵਮੈਂਟ ਆ, ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਜੋ ਸੰਘਰਸ਼ ਆ, ਉਸ ਦੇ ਵਿੱਚ ਪਹਿਲਾਂ ਜਦੋਂ ਮਿਲੀਟੈਂਟ ਮੂਵਮੈਂਟ ਸੀ ਉਦੋਂ ਮਿਲੀਟੈਂਟ ਮੂਵਮੈਂਟ ਦਾ ਹਿੱਸਾ ਰਹੇ ਨੇ, ਅਤੇ ਉਸ ਤੋਂ ਬਾਅਦ ਲਗਭਗ 1999 ਤੋਂ ਬਾਅਦ ਦਲ ਖਾਲਸਾ ਨੂੰ ਓਵਰਗਰਾਊਂਡ ਐਕਟੀਵਿਟੀਜ਼ ਦੇ ਵਿੱਚ ਦੁਬਾਰਾ ਫਿਰ ਐਕਟਿਵ ਕਰਨ ਦੇ ਵਿੱਚ ਕੰਵਰਪਾਲ ਸਿੰਘ ਹੋਰਾਂ ਦਾ ਵੱਡਾ ਰੋਲ ਰਿਹਾ। ਅਤੇ ਅੱਜ ਵੀ ਲਗਾਤਾਰ ਪਿਛਲੇ 2 ਦਹਾਕਿਆਂ ਦੇ ਕਰੀਬ ਸਮਾਂ ਹੋ ਗਿਆ ਦਲ ਖਾਲਸਾ ਦੇ ਵਿੱਚ ਐਕਟਿਵ ਨੇ, ਅਤੇ ਓਵਰਗਰਾਊਂਡ ਐਕਟੀਵਿਟੀਜ਼ ਨੇ ਜੋ ਖਾਲਿਸਤਾਨ ਦੀ ਪ੍ਰਾਪਤੀ ਦੀਆਂ ਉਹ ਕਰ ਰਹੇ ਨੇ। ਅਤੇ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਇਸ ਸਾਰੇ ਖਿੱਤੇ ਦੇ ਵਿੱਚ ਖਾਸ ਕਰਕੇ ਅਫਗਾਨਿਸਤਾਨ ਦੇ ਵਿੱਚ ਜੋ ਸਿਆਸੀ ਤਬਦੀਲੀਆਂ ਹੋ ਰਹੀਆਂ ਨੇ, ਅਤੇ ਜੋ ਪੰਜਾਬ ਦੀ ਮੂਵਮੈਂਟ ਆ, ਸਿੱਖ ਮੂਵਮੈਂਟ ਆ, ਅਤੇ ਜੋ ਕਸ਼ਮੀਰ ਦੀ ਜਿਹੜੀ ਸੋਵਰੈਨਿਟੀ ਦੀ ਮੂਵਮੈਂਟ ਆ, ਉਹਦੇ ਆਪਸ ਵਿੱਚ ਜੋ ਸਬੰਧ ਨੇ ਉਹਨਾਂ ਬਾਰੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਗੱਲਬਾਤ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਸ਼ਮੀਰ ਦੀ ਮੂਵਮੈਂਟ ਦੇ ਗੱਦਾਵਰ ਆਗੂ ਸੈਯਦ ਅਲੀ ਗਿਲਾਨੀ ਦੀ ਜੋ ਮੌਤ ਹੋਈ ਆ, ਜੋ ਉਹਨਾਂ ਦਾ ਦੇਹਾਂਤ ਹੋਇਆ ਆ, ਉਸ ਦੇ ਉੱਤੇ ਅਸੀਂ ਵੀ TV 84 ਵੱਲੋਂ ਦੁੱਖ ਪ੍ਰਗਟ ਕਰਦੇ ਹਾਂ, ਅਤੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸਦੀਵੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਅਤੇ ਸਰਦਾਰ ਕੰਵਰਪਾਲ ਸਿੰਘ ਹੋਰਾਂ ਦਾ ਵੀ ਇੱਕ ਲੰਮਾ ਰਿਸ਼ਤਾ ਜਿਹੜਾ ਆ ਸੈਯਦ ਅਲੀ ਸ਼ਾਹ ਗਿਲਾਨੀ ਹੋਰਾਂ ਦੇ ਨਾਲ ਰਿਹਾ। ਦੋਵੇਂ ਮੂਵਮੈਂਟਾਂ ਦੇ ਜਿਹੜੇ ਆਪਸੀ ਸੰਬੰਧ ਨੇ ਉਹਦੇ ਵਿੱਚ ਇਹ ਦੋਵੇਂ ਆਗੂ ਅਹਿਮ ਕੜੀ ਵਜੋਂ ਵਿਚਰਦੇ ਰਹੇ ਨੇ। ਅਤੇ ਮੈਂ ਹੁਣ ਗੱਲਬਾਤ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਕੰਵਰਪਾਲ ਸਿੰਘ ਹੋਰਾਂ ਨੂੰ ਜੀ ਆਇਆਂ ਨੂੰ ਕਹਿਣਾ ਆਪਣੇ ਚੈਨਲ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੰਵਰਪਾਲ ਸਿੰਘ ਜੀ, ਸਭ ਤੋਂ ਪਹਿਲਾਂ ਜਿਵੇਂ ਮੈਂ ਗੱਲ ਕੀਤੀ ਆ, ਗਿਲਾਨੀ ਸਾਹਿਬ ਇਸ ਦੁਨੀਆ ਤੋਂ ਰੁਖਸਤ ਹੋਏ ਨੇ ਇੱਕ ਬਿਮਾਰੀ ਤੋਂ ਬਾਅਦ, ਅਤੇ ਤੁਹਾਡਾ ਉਹਨਾਂ ਦੇ ਨਾਲ ਇੱਕ ਲੰਮਾ ਰਿਸ਼ਤਾ ਰਿਹਾ, ਚਾਹੇ ਉਹ ਸੰਘਰਸ਼ ਦਾ ਰਿਸ਼ਤਾ ਹੋਵੇ ਜਾਂ ਵੈਸੇ ਵੀ ਤੁਹਾਡਾ ਬੜਾ ਪਿਆਰ ਉਹਨਾਂ ਦੇ ਨਾਲ, ਤੁਸੀਂ ਆਪਣੀ ਪੋਸਟ ਵੀ ਪਾਈ ਆ, ਤੁਸੀਂ ਜ਼ਿਕਰ ਕੀਤਾ ਉਸ ਪਿਆਰ ਦਾ। ਅਤੇ ਹੁਣ ਗਿਲਾਨੀ ਸਾਹਿਬ ਦਾ ਐਵੇਂ ਤੁਰ ਜਾਣਾ, ਅਤੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ 2 ਮੂਵਮੈਂਟਸ ਜਿਹੜੀਆਂ ਪੰਜਾਬ ਦੇ ਵਿੱਚ ਸਿੱਖਾਂ ਦੀ ਸੋਵਰੈਨਿਟੀ ਦੀ ਮੂਵਮੈਂਟ ਆ, ਕਸ਼ਮੀਰੀਆਂ ਦੀ ਸੋਵਰੈਨਿਟੀ ਦੀ ਮੂਵਮੈਂਟ ਆ, ਉਹਦਾ ਜਿਹੜਾ ਆਪਸੀ ਰਿਸ਼ਤਾ ਸੀ ਉਹਦੇ ਵਿੱਚ ਉਹਨਾਂ ਦਾ ਕੀ ਰੋਲ ਸੀ, ਅਤੇ ਉਸ ਰਿਸ਼ਤੇ ਦੇ ਉੱਤੇ ਕੀ ਅਸਰ ਜਿਹੜੇ ਆ ਉਹਨਾਂ ਦੇ ਇਸ ਤਰ੍ਹਾਂ ਤੁਰ ਜਾਣ ਨਾਲ ਪੈ ਸਕਦੇ ਨੇ? ਦੇਖੋ, ਯਕੀਨਨ ਸੈਯਦ ਅਲੀ ਸ਼ਾਹ ਗਿਲਾਨੀ ਦਾ ਜਿਹੜਾ ਇੱਕ
ਕੱਦ ਸੀ ਨਾ ਕਸ਼ਮੀਰ ਮੂਵਮੈਂਟ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਉੱਚਾ ਸੀ। ਕਸ਼ਮੀਰ ਦੀ ਆਜ਼ਾਦੀ ਦੀ ਮੂਵਮੈਂਟ ਉਹਨਾਂ ਦੇ ਆਲੇ ਦੁਆਲੇ ਘੁੰਮ ਰਹੀ ਸੀ। ਸਾਡਾ ਉਹਨਾਂ ਦਾ ਰਿਸ਼ਤਾ 2008 ਤੋਂ ਬਾਅਦ ਬਣਿਆ ਔਰ ਪ੍ਰੋਫੈਸਰ ਗਿਲਾਨੀ ਜਿਹੜੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀਗੇ, ਉਹਨਾਂ ਦੇ ਰਾਹੀਂ ਸਾਡਾ ਇਹਨਾਂ ਦੇ ਨਾਲ ਰਿਸ਼ਤਾ ਜੁੜਿਆ ਸੀ। 2008 ਦੇ ਵਿੱਚ ਜਦੋਂ ਸਾਡਾ ਇਹਨਾਂ ਦੇ ਨਾਲ ਰਿਸ਼ਤਾ ਜੁੜਿਆ ਤੇ ਉਸ ਤੋਂ ਬਾਅਦ ਲਗਾਤਾਰ ਇਹ ਹੋਰ ਮਜ਼ਬੂਤ ਪੱਕਾ ਹੁੰਦਾ ਗਿਆ ਔਰ ਬਹੁਤ ਵਾਰ ਸਾਨੂੰ ਉਹਨਾਂ ਦੇ ਨਾਲ ਬੈਠਣ ਦਾ, ਮਿਲਣ ਦਾ, ਗੱਲਬਾਤ ਕਰਨ ਦਾ ਮੌਕਾ ਮਿਲਿਆ। ਔਰ ਜਿਸ ਤਰੀਕੇ ਦੇ ਨਾਲ ਪੂਰੀ ਮੂਵਮੈਂਟ ਉਹਨਾਂ ਦੇ ਆਲੇ ਦੁਆਲੇ ਘੁੰਮ ਰਹੀ ਸੀ, ਯਕੀਨਨ ਸੈਯਦ ਅਲੀ ਸ਼ਾਹ ਗਿਲਾਨੀ ਹੋਣਾ ਦਾ ਇਸ ਸੰਸਾਰ ਤੋਂ ਚਲੇ ਜਾਣਾ ਕਸ਼ਮੀਰ ਮੂਵਮੈਂਟ ਲਈ ਬਹੁਤ ਵੱਡਾ ਘਾਟਾ ਹੈ। ਵੈਸੇ ਤਾਂ ਉਹ ਪਿਛਲੇ ਇੱਕ ਸਾਲ ਤੋਂ ਬੈੱਡ ਰਿਡਨ ਸਨ, ਬੈੱਡ 'ਤੇ ਸਨ, ਬਹੁਤ ਸੰਗੀਨ ਉਹਨਾਂ ਨੂੰ ਬਿਮਾਰੀਆਂ ਸਨ ਔਰ ਹੁਣ ਤਾਂ ਲਗਭਗ ਉਹ ਕਿਸੇ ਨੂੰ ਪਹਿਚਾਣਦੇ ਵੀ ਨਹੀਂ ਸਨ। ਪਿਛਲੇ ਲੰਮੇ ਸਮੇਂ ਤੋਂ ਕਿਸੇ ਨੂੰ ਪਹਿਚਾਣਦੇ ਵੀ ਨਹੀਂ ਸਨ ਅਤੇ ਉਹਨਾਂ ਦੇ ਸਾਰੇ ਕਾਰ ਵਿਹਾਰ ਜਿਹੜੇ ਸੀ ਉਹਨਾਂ ਦਾ ਪਰਿਵਾਰ ਹੀ ਕਰਦਾ ਸੀ। ਸੋ ਪੋਲੀਟੀਕਲ ਐਕਟੀਵਿਟੀ ਉਹਨਾਂ ਦੀ ਨਾ ਬਰਾਬਰ ਸੀ ਪਿਛਲੇ 1 ਸਾਲ ਤੋਂ। ਔਰ ਇਸੇ ਕਰਕੇ ਸ਼ਾਇਦ ਇਸ ਤੋਂ ਵੀ ਥੋੜ੍ਹੀ ਦੇਰ ਪਹਿਲਾਂ ਜਦੋਂ ਉਹਨਾਂ ਨੂੰ ਸਮਝ ਆ ਗਈ ਕਿ ਉਹ ਹੈਲਥ ਪ੍ਰੋਬਲਮਸ ਦੇ ਵਿੱਚ ਫਸ ਗਏ ਨੇ ਤੇ ਉਹਨਾਂ ਨੇ ਆਪਣੀ ਜਗ੍ਹਾ 'ਤੇ ਅਸ਼ਰਫ ਸਰਾਏ ਸਾਹਿਬ ਨੂੰ ਹੁਰੀਅਤ ਦਾ ਚੇਅਰਮੈਨ ਅਪੁਆਇੰਟ ਕਰ ਦਿੱਤਾ ਸੀ। ਹੋਰ ਵੀ ਕਾਰਨ ਸੀਗੇ, ਪੋਲੀਟੀਕਲ ਕਾਰਨ, ਆਰਗੇਨਾਈਜੇਸ਼ਨਲ ਕਾਰਨ ਵੀ ਸੀਗੇ। ਜਿਹੜਾ ਆਜ਼ਾਦ ਕਸ਼ਮੀਰ ਦੇ ਵਿੱਚ ਹੁਰੀਅਤ ਕਾਨਫਰੰਸ ਸੀ ਉਹਨਾਂ ਦਾ ਵੀ ਇਹਦੇ ਵਿੱਚ ਕੋਈ ਰੋਲ ਸੀ, ਪਰ ਹੈਲਥ ਪ੍ਰੋਬਲਮਸ ਵੀ ਇੱਕ ਕਾਰਨ ਸੀ। ਔਰ ਦੂਸਰੀ ਗੱਲ ਸੀ, ਉਹ ਚਾਹੁੰਦੇ ਸੀਗੇ ਕਿ ਕਿਉਂਕਿ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਹੋਇਆ ਸੀ 2008 ਤੋਂ, ਉਹਨਾਂ ਦੀ ਐਕਟੀਵਿਟੀ ਬਾਹਰ ਅੰਦਰ ਉਹ ਨਹੀਂ ਜਾ ਸਕਦੇ ਸੀ, ਤਾਂ ਇਸ ਕਰਕੇ ਉਹਨਾਂ ਨੇ ਅਸ਼ਰਫ ਸਰਾਏ ਸਾਹਿਬ ਨੂੰ ਆਪਣੀ ਜਗ੍ਹਾ 'ਤੇ ਅਪੁਆਇੰਟ ਕੀਤਾ। ਪਰ ਦੇਖੋ ਕੁਦਰਤ ਦੀ ਹੋਣੀ ਕਿ ਗਿਲਾਨੀ ਸਾਹਿਬ ਤੋਂ ਪਹਿਲਾਂ ਅਸ਼ਰਫ ਸਰਾਏ ਸਾਹਿਬ ਖੁਦ ਉਹਨਾਂ ਦੀ ਫੌਤ ਹੋ ਗਈ। ਸੋ ਯਕੀਨਨ 2 ਵੱਡੇ ਲੀਡਰ ਜਿਹੜੇ ਹੁਰੀਅਤ ਕਾਨਫਰੰਸ ਦੇ ਨੇ ਉਹ ਇਸ ਸਾਲ ਦੋਨੇ ਇਸ ਸੰਸਾਰ ਤੋਂ ਰੁਖਸਤ ਹੋਏ ਨੇ ਅਤੇ ਯਕੀਨਨ ਹੁਰੀਅਤ ਕਾਨਫਰੰਸ ਨੂੰ ਵੀ ਅਤੇ ਕਸ਼ਮੀਰ ਦੀ ਮੂਵਮੈਂਟ ਨੂੰ ਵੀ ਇਹਦਾ ਬਹੁਤ ਵੱਡਾ ਘਾਟਾ ਪਿਆ ਹੈ ਔਰ ਇਹਦੇ ਅਸਰ ਵੀ ਸਾਨੂੰ ਦੇਖਣ ਨੂੰ ਮਿਲਣਗੇ। ਇਹਨਾਂ ਦੋਨਾਂ ਦੀ ਫੌਤ ਤੋਂ ਪਹਿਲਾਂ ਗਵਰਨਮੈਂਟ ਆਫ ਇੰਡੀਆ ਨੇ ਪਿਛਲੇ 2 ਸਾਲ ਤੋਂ ਉੱਥੇ ਆਪਣਾ ਸ਼ਿਕੰਜਾ ਟਾਈਟ ਕੀਤਾ ਹੋਇਆ ਹੈ। ਜਮਾਤੇ ਇਸਲਾਮ ਜਿਵੇਂ ਸਾਡੀ ਇੱਥੇ ਦਮਦਮੀ ਟਕਸਾਲ ਹੈ, ਉੱਥੇ ਇੱਕ ਜਮਾਤੇ ਇਸਲਾਮ ਹੈ ਜਿਹੜੀ ਨਰਸਰੀ ਹੈ, ਜਿਹੜੀ ਨੌਜਵਾਨਾਂ ਨੂੰ ਸੰਘਰਸ਼ ਦੇ ਰਾਹ 'ਤੇ ਪ੍ਰੇਰਿਤ ਕਰਦੀ ਹੈ, ਇੰਸਪਾਇਰ ਕਰਦੀ ਹੈ, ਉਹਨਾਂ ਨੂੰ ਗਾਈਡਲਾਈਨਸ ਪ੍ਰੋਵਾਈਡ ਕਰਦੀ ਹੈ। ਉਹ ਬੈਨ ਕੀਤੀ ਗਈ, JKLF ਬੈਨ ਕੀਤੀ ਗਈ। ਸਾਰੇ ਦੇ ਸਾਰੇ ਜਿਹੜੇ ਸੈਪਰੇਟਿਸਟ ਜਿਹੜੇ ਲੀਡਰ ਸੀਗੇ ਉਹਨਾਂ ਸਾਰਿਆਂ ਨੂੰ, ਜਿਹੜੇ ਪ੍ਰੋ ਫਰੀਡਮ ਲੀਡਰ ਸੀਗੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਅਲੱਗ-ਅਲੱਗ ਕੇਸਾਂ 'ਚ ਨਹੀਂ ਤਾਂ PSA ਅਧੀਨ ਵੱਖਰੇ ਵੱਖਰੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ। ਜਿਹੜਾ ਉੱਥੇ ਯੂਥ ਆਈਕਨ ਹੈ ਮਸਰਤ ਆਲਮ, ਉਹ ਪਿਛਲੇ 17-18 ਸਾਲ ਤੋਂ ਜੇਲ੍ਹ 'ਚ ਹੈ। ਉਹਦੇ 'ਤੇ PSA ਲੱਗਦੀ ਹੈ, ਜਦੋਂ ਇੱਕ PSA ਹਾਈ ਕੋਰਟ ਵੱਲੋਂ ਟੁੱਟਦੀ ਹੈ ਤੇ ਦੂਸਰੀ PSA ਲਗਾ ਕੇ ਉਹਨੂੰ ਫਿਰ ਜੇਲ੍ਹ ਭੇਜ ਦਿੰਦੇ ਨੇ। ਸੋ ਉੱਥੇ ਗਵਰਨਮੈਂਟ ਨੇ ਉੱਥੇ ਕਸ਼ਮੀਰ ਨੂੰ ਲੀਡਰਲੈਸ ਕਰਨ ਦੀ ਜਿਹੜੀ ਮੁਹਿੰਮ ਚਲਾਈ ਸੀ ਉਹਦੇ 'ਚੋਂ ਕਾਮਯਾਬ ਨੇ। ਉਹਨਾਂ ਨੇ ਇਸ ਵੇਲੇ ਲੀਡਰਲੈਸ ਕੀਤਾ ਸੀ ਅਤੇ ਜਿਹੜੇ 2 ਕਦਾਵਾਰ ਬਹੁਤ ਜਿਨ੍ਹਾਂ ਦੀ ਯੂਥ ਸੁਣਦਾ ਸੀ, ਉਹ 2 ਲੀਡਰ ਦੀ ਫੌਤ ਹੋ ਗਈ। ਸੋ ਇਹ ਸਾਰਾ ਜਿਹੜੇ ਘਟਨਾਕ੍ਰਮ ਹੋਇਆ ਇਹਦੇ ਨਾਲ ਕਸ਼ਮੀਰ ਮੂਵਮੈਂਟ ਨੂੰ ਇੱਕ ਬਹੁਤ ਵੱਡਾ ਇੱਕ ਧੱਕਾ ਲੱਗਾ ਔਰ ਇਹ ਜਿਹੜਾ ਘਾਟਾ ਹੈ ਇਹ ਸਮੇਂ ਦੇ ਨਾਲ ਹੀ ਪੂਰਾ ਹੋਏਗਾ। ਔਰ ਕੌਣ ਪੂਰਾ ਕਰੇਗਾ, ਕਿਸ ਤਰ੍ਹਾਂ ਪੂਰਾ ਕਰੇਗਾ, ਇਹ ਉਹਨਾਂ ਦੇ ਕੋਲ ਲੀਡਰਸ਼ਿਪ ਹੈ, ਪਰ ਉਹ ਇਸ ਵੇਲੇ ਇੰਡੀਆ ਦੀ ਕੈਦ ਵਿੱਚ ਹੈ। ਹੁਣ ਉਹ ਕੈਦ ਵਿੱਚੋਂ ਕਦੋਂ ਛੁੱਟਦੇ ਨੇ, ਕਿਸ ਤਰੀਕੇ ਦੇ ਨਾਲ ਛੁੱਟਦੇ ਨੇ, ਉਹ ਇੱਕ ਸਮਾਂ ਆਏਗਾ ਜਦੋਂ, ਤੇ ਉਦੋਂ ਹੀ ਪਤਾ ਲੱਗੇਗਾ ਕਿ ਇਹਨਾਂ ਦੀ ਜਗ੍ਹਾ ਹੁਣ ਕੌਣ ਪੂਰਦਾ। ਅਤੇ ਜਿਹੜਾ ਗਿਲਾਨੀ ਸਾਹਿਬ ਦੀ ਮੌਤ ਦੇ ਨਾਲ ਜਿਹੜਾ ਇੱਕ ਰਿਲੇਸ਼ਨ ਸੀ ਬਿਲਡਅਪ ਹੋਇਆ ਸੀ ਸਿੱਖਾਂ ਦੀ ਸੋਵਰੈਨਿਟੀ ਮੂਵਮੈਂਟ ਦਾ, ਫਰੀਡਮ ਮੂਵਮੈਂਟ ਦਾ, ਕਸ਼ਮੀਰ ਦੀ ਫਰੀਡਮ ਮੂਵਮੈਂਟ ਦੇ ਨਾਲ, ਹੁਣ ਲੀਡਰਲੈਸ ਕਸ਼ਮੀਰ ਦੀ ਮੂਵਮੈਂਟ ਅਸੀਂ ਦੇਖ ਰਹੇ ਹਾਂ ਅਤੇ ਅੱਗੇ ਕਿਹੜੀ ਲੀਡਰਸ਼ਿਪ ਆਉਂਦੀ ਆ, ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਫਿਊਚਰ ਦੇ ਰਿਲੇਸ਼ਨਸ ਨੇ ਉਹਨਾਂ ਦੇ ਉੱਤੇ ਵੀ ਅਸਰ ਪੈ ਸਕਦਾ? ਅਤੇ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਕਾਫੀ ਇੱਕ ਮੂਵਮੈਂਟ ਬਿਲਡਅਪ ਕੀਤੀ ਗਈ ਆ, ਐਂਟੀ ਕਸ਼ਮੀਰ ਸੈਂਟੀਮੈਂਟਸ ਵੀ ਜਿਹੜੇ ਆ ਉਹ ਇੱਥੇ ਸਿੱਖਾਂ ਦੇ ਵਿੱਚ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਅਤੇ ਉਹ ਤੁਹਾਨੂੰ ਅੱਗੇ ਕੀ ਨਵੇਂ ਚੈਲੰਜਸ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਫੇਸ ਕਰਨੇ ਪੈ ਸਕਦੇ ਦੋਵਾਂ ਮੂਵਮੈਂਟਸ ਦੇ ਆਪਸੀ ਰਿਲੇਸ਼ਨਸ ਦੇ ਸੰਦਰਭ ਵਿੱਚ? ਦੇਖੋ, ਉਹ ਜਿਹੜੀ ਲੀਡਰਸ਼ਿਪ ਕ੍ਰਾਈਸਿਸ ਹੈ ਨਾ, ਕਸ਼ਮੀਰ 'ਚ ਵੀ ਹੈ ਅਤੇ ਪੰਜਾਬ ਵਿੱਚ ਵੀ ਹੈ। ਇੱਥੇ ਵੀ ਬਹੁਤ ਘੱਟ ਲੀਡਰਸ਼ਿਪ ਹੈ ਜਿਹੜੀ ਉਹਨਾਂ ਦੇ ਨਾਲ
ਰੈਗੂਲਰ ਕੰਟੈਕਟ ਵਿੱਚ ਹੈ, ਰਾਬਤੇ ਵਿੱਚ ਹੈ। ਔਰ ਜਦੋਂ ਪਿੱਛੇ ਇੱਕ ਕ੍ਰਾਈਸਿਸ ਆਇਆ ਸੀਗਾ ਸਿੱਖ ਲੜਕੀਆਂ ਦਾ ਇੱਕ ਆਇਆ ਸੀ, ਉਹਨਾਂ 'ਤੇ ਇੱਕ ਇਲਜ਼ਾਮ ਲੱਗਾ ਸੀ ਉੱਥੋਂ ਦੇ ਕੁਝ ਨੌਜਵਾਨਾਂ 'ਤੇ ਕਿ ਉਹਨਾਂ ਨੇ ਗਰੂਮਿੰਗ ਕੀਤੀ ਹੈ। ਐਕਚੁਅਲੀ ਉਹ ਵਰਡ ਉੱਥੇ ਜਿਹੜਾ ਆਇਆ ਸੀ ਸਾਹਮਣੇ ਸੀ ਕਿ ਉਹਨਾਂ ਨੇ ਗਰੂਮਿੰਗ ਕੀਤੀ ਹੈ, ਉਹਨਾਂ ਨੇ ਲੜਕੀਆਂ ਨੂੰ ਫੁਸਲਾਇਆ ਹੈ। ਸੋ ਉਸ ਵੇਲੇ ਇੱਕ ਬਹੁਤ ਵੱਡਾ ਕ੍ਰਾਈਸਿਸ ਸੀ ਕਿ ਅਸੀਂ ਕਿਸ ਤਰੀਕੇ ਦੇ ਨਾਲ ਉੱਥੇ ਆਪਣਾ ਇੱਕ ਸੰਪਰਕ ਕਰੀਏ। ਅਤੇ ਸੰਪਰਕ ਕਰਨ ਲਈ ਸਾਡੇ ਕੋਲ ਜਿਹੜੇ ਰਿਸ਼ਤੇ ਸੀ ਉਹ ਗਿਲਾਨੀ ਸਾਹਿਬ ਅਤੇ ਇਹਨਾਂ ਦੀ ਪਾਰਟੀ ਜਾਂ JKLF ਸੀ। ਸੋ ਦੋਨੇ ਹੀ ਪਾਰਟੀਆਂ ਇਸ ਵੇਲੇ ਮਤਲਬ JKLF ਬੈਂਡ ਸੀ ਅਤੇ ਗਿਲਾਨੀ ਸਾਹਿਬ ਦੇ ਜਿਹੜੇ ਨੰਬਰ 2 ਤੋਂ ਲੈ ਕੇ ਨੰਬਰ 3, 4, 5, 6 ਜਿੰਨੇ ਸੀ ਉਹ ਸਾਰੇ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ। ਸੋ ਕਿਸੇ ਨਾਲ ਵੀ ਸੰਪਰਕ ਨਹੀਂ ਸੀ ਹੋ ਰਿਹਾ। ਗਿਲਾਨੀ ਸਾਹਿਬ ਦੀ ਫੈਮਿਲੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੈਮਿਲੀ ਵੱਲੋਂ ਕੋਈ ਜਵਾਬ ਨਹੀਂ ਸੀ। ਉਹਨਾਂ ਦੇ ਵੱਲੋਂ ਇਹੀ ਜਵਾਬ ਆਇਆ ਸੀ ਕਿ ਗਿਲਾਨੀ ਸਾਹਿਬ ਹੁਣ ਕਿਸੇ ਨੂੰ ਪਹਿਚਾਣਦੇ ਨਹੀਂ ਹੈ, ਉਹਨਾਂ ਨੂੰ ਹੁਣ ਕੁਝ ਵੀ ਚੇਤੇ ਨਹੀਂ ਹੈ ਔਰ ਉਹ ਹੁਣ ਇਸ ਘੜੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਹੈਲਪਫੁਲ ਨਹੀਂ ਹੋ ਸਕਦੇ। ਔਰ ਅਸੀਂ ਸਮਝਦੇ ਹਾਂ ਇਸ ਗੱਲ ਨੂੰ, ਕਿਉਂਕਿ ਲੰਮੇ ਸਮੇਂ ਤੋਂ 1 ਸਾਲ ਤੋਂ ਹੀ ਇਸ ਤਰ੍ਹਾਂ ਉਹਨਾਂ ਦੀ ਕੰਡੀਸ਼ਨ ਚੱਲ ਰਹੀ ਸੀ, ਹੈਲਥ ਪ੍ਰੋਬਲਮਸ ਬਹੁਤ ਸੀਗੀਆਂ। ਸੋ ਅਸੀਂ ਖੁਦ ਉਸ ਵੇਲੇ ਬਹੁਤ ਆਪਣੇ ਆਪ ਨੂੰ ਹੈਲਪਲੈਸ ਮਹਿਸੂਸ ਕੀਤੀ ਕਿ ਜਿਨ੍ਹਾਂ ਦੇ ਨਾਲ ਅਸੀਂ ਰਿਸ਼ਤੇ ਬਣਾਏ ਨੇ ਉਹ ਸਾਰੇ ਦੇ ਸਾਰੇ ਇੰਡੀਆ ਨੇ ਜੇਲ੍ਹ 'ਚ ਦਿੱਤੇ ਹੋਏ ਨੇ ਅਤੇ ਇੰਡੀਆ ਵੀ ਇਸ ਅਪਰਚੁਨਿਟੀ ਦਾ ਫਾਇਦਾ ਲੈ ਰਿਹਾ ਸੀ। ਉਹਨਾਂ ਨੂੰ ਪਤਾ ਸੀ ਕਿ ਸਿੱਖਾਂ ਦੇ ਜਿਸ ਲੀਡਰਸ਼ਿਪ ਦੇ ਨਾਲ ਰਿਸ਼ਤਾ ਹੈ ਉਹ ਜੇਲ੍ਹਾਂ ਵਿੱਚ ਹੈ, ਗਿਲਾਨੀ ਸਾਹਿਬ ਬੈੱਡ 'ਤੇ ਨੇ ਔਰ ਜਿਹੜਾ ਮੀਰਵਾਈਜ਼ ਹੈ ਉਹ ਹਾਊਸ ਅਰੈਸਟ ਹੈ। ਸੋ ਉਸ ਵੇਲੇ ਅਸੀਂ ਕਿਸੇ ਨਾਲ ਸੰਪਰਕ ਨਹੀਂ ਕਰ ਪਾਏ ਅਤੇ ਇੰਡੀਅਨ ਗਵਰਨਮੈਂਟ ਨੇ ਮਨਜਿੰਦਰ ਸਿੰਘ ਸਿਰਸੇ ਵਰਗਿਆਂ ਨੂੰ ਉੱਥੇ ਲਿਆ ਕੇ ਉਤਾਰ ਦਿੱਤਾ ਕਸ਼ਮੀਰ ਦੇ ਵਿੱਚ, ਜਿਨ੍ਹਾਂ ਦੋਨਾਂ ਕਮਿਊਨਿਟੀ ਦੇ ਵਿੱਚ ਜਿਹੜੀ ਇੱਕ ਰਿਫਟ ਪਈ ਸੀ ਉਸ ਰਿਫਟ ਨੂੰ ਵਧਾਇਆ, ਉਸ ਜਿਹੜੀ ਪਾੜਾ ਸੀ ਉਸ ਨੂੰ ਹੋਰ ਵਧਾਇਆ ਅਤੇ ਇੱਕ ਦੂਸਰੇ ਦੇ ਖਿਲਾਫ ਜਿਹੜੀ ਬਿਆਨਬਾਜ਼ੀ ਹੋਈ ਉਹਦੇ ਨਾਲ ਜਿਹੜੀ ਪੁਰਾਣੀ ਇੱਕ ਦਬੀ ਹੋਈ ਚੰਗਿਆਰੀ ਸੀ ਉਸ ਨੂੰ ਇੱਕ ਹਲਕੀ ਜਿਹੀ ਇੱਕ ਉਹਨਾਂ ਨੇ ਮਤਲਬ ਉਹ ਇੱਕ ਸਪਾਰਕ ਦਿੱਤੀ ਔਰ ਉਸ ਸਪਾਰਕ ਦੇ ਨਾਲ ਕਾਫੀ ਕੁਝ ਜਿਹੜਾ ਇੱਕ ਦੂਸਰੇ ਪ੍ਰਤੀ ਮਾੜਾ ਚੰਗਾ ਅਪਸ਼ਬਦ ਬੋਲੇ ਗਏ, ਜਿਹਦੇ ਨਾਲ ਦੂਰੀਆਂ ਇੱਕ ਵਾਰ ਦੁਬਾਰਾ ਵਧੀਆਂ। ਪਰ ਉਹ ਇੱਕ ਟਾਈਮ ਤੋਂ ਬਾਅਦ ਉਹ ਮਤਲਬ ਅਸੀਂ ਹੈਂਡਲ ਕਰ ਲਿਆ, ਜਿਸ ਤਰੀਕੇ ਦੇ ਨਾਲ ਵੀ ਕੀਤਾ ਜਾ ਸਕਦਾ ਸੀ ਉਹ ਹੈਂਡਲ ਹੋਇਆ। ਪਰ ਉਹਦਾ ਜਿਹੜਾ ਦੂਰ ਸਿੱਟੇ ਨੇ ਉਹ ਸਾਨੂੰ ਅੱਜ ਵੀ ਦੇਖਣ ਨੂੰ ਮਿਲਦੇ ਨੇ। ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਕਿ ਜਦੋਂ ਅੱਜ ਤੋਂ ਕੁਝ ਸਾਲ ਪਹਿਲਾਂ ਉੱਥੇ ਕੁਝ ਲੋਕਾਂ ਨੇ ਸਿੱਖਾਂ ਦੇ ਘਰਾਂ ਦੇ ਵਿੱਚ ਫਰੋਤੀਆਂ ਮੰਗਣ ਲਈ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਚਿੱਠੀਆਂ ਵੀ ਪਾਈਆਂ ਸੀ। ਉਸ ਵੇਲੇ ਗਿਲਾਨੀ ਸਾਹਿਬ ਨੂੰ ਅਸੀਂ ਅਪਰੋਚ ਕੀਤੀ ਅਤੇ ਈਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਵੀ ਗਿਲਾਨੀ ਸਾਹਿਬ ਨੂੰ ਉਹਨਾਂ ਦੇ ਘਰ ਮਿਲਣ ਗਿਆ, ਮੀਰਵਾਈਜ਼ ਨੂੰ ਵੀ ਮਿਲਿਆ। ਜਦੋਂ ਤੱਕ ਇਹ ਗਏ ਅਸੀਂ ਪਹਿਲਾਂ ਹੀ ਉਹਨਾਂ ਦੇ ਨਾਲ ਸੰਪਰਕ ਕਰ ਚੁੱਕੇ ਸੀ ਔਰ ਉਹਨਾਂ ਨੇ ਇੱਕ ਜੁਆਇੰਟ ਰੈਜ਼ਿਸਟੈਂਸ ਲੀਡਰਸ਼ਿਪ ਵੱਲੋਂ ਜਿਹੜੀ ਸਟੇਟਮੈਂਟ ਜਾਰੀ ਕੀਤੀ ਉਹਦੇ ਨਾਲ ਸਾਰਾ ਮਸਲਾ ਹੱਲ ਹੋ ਗਿਆ ਅਤੇ ਜਿਹੜੀ ਸਿੱਖ ਲੀਡਰਸ਼ਿਪ ਸੀ ਉੱਥੋਂ ਦੀ ਉਹ ਗਿਲਾਨੀ ਸਾਹਿਬ ਨੂੰ ਮਿਲੀ। ਗਿਲਾਨੀ ਸਾਹਿਬ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਵਾਹ ਵੱਲ ਵੀ ਕੋਈ ਨਹੀਂ ਦੇਖੇਗਾ। ਸੋ ਇਹ ਇੱਕ ਹੁੰਦਾ ਟਾਈਮਲੀ ਤੁਸੀਂ ਇੰਟਰਵੀਨ ਕਰਵਾ ਲਓ, ਜੇ ਤੁਹਾਡੇ ਰਿਸ਼ਤੇ ਹਨ, ਜੇ ਤੁਹਾਡੇ ਸਬੰਧ ਹਨ ਤਾਂ ਤੁਸੀਂ ਉਹਨਾਂ ਨੂੰ ਟਾਈਮਲੀ ਇੰਟਰਵੀਨ ਕਰਵਾ ਕੇ ਉਸ ਸਿਚੁਏਸ਼ਨ ਨੂੰ ਆਊਟ ਆਫ ਕੰਟਰੋਲ ਜਾਣ ਤੋਂ ਬਚਾ ਸਕਦੇ ਹੋ। ਪਰ ਇਸ ਵਾਰ ਸਾਡੇ ਕੋਲ ਜਿਹੜਾ ਸਾਡੇ ਕੰਟੈਕਟ ਸੀਗੇ ਉਹ ਕੰਟੈਕਟ ਜਾਂ ਤਾਂ ਬੈੱਡ 'ਤੇ ਸੀਗੇ, ਗਿਲਾਨੀ ਸਾਹਿਬ ਬੈੱਡ 'ਤੇ ਸੀਗੇ ਅਤੇ ਔਰ ਜਿਹੜੀ ਬਾਕੀ ਉਹਨਾਂ ਦੀ ਲੀਡਰਸ਼ਿਪ ਸੀ ਉਹ ਸਾਰੀ ਦੀ ਸਾਰੀ ਤਿਹਾੜ ਜੇਲ੍ਹ ਦੇ ਵਿੱਚ ਸੀ। ਸੋ ਅਸੀਂ ਉਹਨਾਂ ਨਾਲ ਕੰਟੈਕਟ ਨਹੀਂ ਕਰ ਸਕੇ, ਜਿਸ ਕਰਕੇ ਗਵਰਨਮੈਂਟ ਆਫ ਇੰਡੀਆ ਨੇ ਮੈਨੂਵਰ ਕੀਤਾ, ਐਕਸਪਲੋਇਟ ਕੀਤੀ ਸਿਚੁਏਸ਼ਨ ਅਤੇ ਦੋਵਾਂ ਕੌਮਾਂ ਦੇ ਵਿੱਚ ਇੱਕ ਵੈਜ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੱਕ ਐਂਟੀ ਇਸਲਾਮ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ। ਸਿੱਖਾਂ ਦੇ ਇੱਕ ਸੈਕਸ਼ਨ ਦੇ ਵਿੱਚ ਤਾਂ ਆਲਰੇਡੀ ਇੰਡੀਆ ਦੇ ਪ੍ਰੋਪੇਗੈਂਡੇ ਦਾ ਅਸਰ ਹੈ। ਇੰਡੀਆ ਦਾ ਜਿਹੜਾ ਪ੍ਰੋਪੇਗੈਂਡਾ ਹੈ ਨਾ, ਐਂਟੀ ਇਸਲਾਮ ਪ੍ਰੋਪੇਗੈਂਡਾ, ਐਂਟੀ ਮੁਸਲਮਾਨ ਪ੍ਰੋਪੇਗੈਂਡਾ, ਐਂਟੀ ਪਾਕਿਸਤਾਨ ਪ੍ਰੋਪੇਗੈਂਡਾ, ਇਹਦਾ ਸਿੱਖਾਂ ਦੇ ਇੱਕ ਸੈਕਸ਼ਨ 'ਤੇ ਅਸਰ ਹੈ। ਪਰ ਬਾਕੀ ਦੇ ਸੈਕਸ਼ਨ ਨੂੰ ਵੀ ਉਹਨਾਂ ਨੇ ਇਸ ਵਾਰੀ ਐਕਸਪਲੋਇਟ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਭਾਵੇਂ ਉਹ ਥੋੜ੍ਹੇ ਚਿਰ ਸੀ, ਥੋੜ੍ਹੀ ਦੇਰ ਲਈ ਸੀ। ਔਰ ਉਹ ਇੱਦਾਂ ਦੇ ਜਿਹੜੇ ਟੈਂਪਰੇਰੀ ਨੈਰੇਟਿਵਸ ਹੁੰਦੇ ਨੇ ਹਮੇਸ਼ਾ ਹੀ ਟਾਈਮ ਪੈ ਕੇ ਆਪੇ ਇਵੈਪੋਰੇਟ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਹਵਾ 'ਚ ਉੱਡ ਜਾਂਦੇ ਨੇ। ਪਰ ਇੱਕ ਵਾਰ ਗਵਰਨਮੈਂਟ ਆਫ ਇੰਡੀਆ ਆਪਣੇ ਇਸ ਮਨਸੂਬਿਆਂ ਦੇ ਵਿੱਚ ਦੋਵਾਂ ਕੌਮਾਂ ਦੇ ਵਿੱਚ ਰਿਫਟ ਪਾਉਣ ਦੇ ਵਿੱਚ ਕਾਮਯਾਬ ਹੋਈ, ਪਰ ਟਾਈਮਲੀ ਉਸ ਨੂੰ ਇੰਟਰਵੀਨ ਕਰਕੇ ਅਸੀਂ ਸਟੇਟਮੈਂਟ ਜਾਰੀ ਕੀਤੀ। ਬੇਸ਼ੱਕ ਸਾਨੂੰ ਉਹ ਸਟੇਟਮੈਂਟ ਦੀ ਵੀ ਕੀਮਤ ਦੇਣੀ ਪਈ, ਫੇਸਬੁੱਕ 'ਤੇ ਸਾਡੇ ਬਾਰੇ ਬਹੁਤ ਗਲਤ ਬੋਲਿਆ ਗਿਆ, ਪਰਸਨਲੀ ਵੀ ਮੇਰੇ ਖਿਲਾਫ ਬੋਲਿਆ ਗਿਆ, ਪਰ ਆਈ ਡੋਂਟ ਕੇਅਰ। ਉਹ ਇਹਨਾਂ ਜਦੋਂ ਤੁਸੀਂ ਮੂਵਮੈਂਟ ਲਈ ਕੁਰਬਾਨੀਆਂ ਕਰ ਰਹੇ ਹੁੰਦੇ ਹੋ, ਸੈਕਰੀਫਾਈਸ ਕਰ ਰਹੇ ਹੁੰਦੇ ਹੋ ਔਰ ਹਾਰਡਸ਼ਿਪ ਸਹਿ ਰਹੇ ਹੁੰਦੇ ਹੋ ਅਤੇ ਇਹ ਸਾਰਾ ਕੁਝ ਤੁਹਾਨੂੰ ਪ੍ਰੋਸੈਸ ਦੇ ਵਿੱਚ ਸਹਿਣਾ ਹੀ ਪੈਂਦਾ ਹੈ। ਬਹੁਤ ਸਾਰੇ ਦੋਸਤ ਮਿੱਤਰ ਐਸੇ ਵੀ ਸੀ ਜਿਨ੍ਹਾਂ ਨੇ ਕਿਹਾ ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈ, ਤੁਸੀਂ ਖਾਮੋਸ਼ ਰਹੋ, ਦੇਖਦੇ ਰਹੋ। ਪਰ ਸਾਨੂੰ ਲੱਗਾ ਨਹੀਂ, ਜੇ ਹੁਣ ਖਾਮੋਸ਼ ਰਹੇ, ਜੇ ਇਸ ਵੇਲੇ ਵੀ ਖਾਮੋਸ਼ ਰਹੇ ਅਤੇ ਫਿਰ ਇੰਨੇ ਸਾਲਾਂ ਤੋਂ ਜਿਹੜੇ ਰਿਸ਼ਤੇ ਬਣਾਏ ਨੇ ਉਹ ਅਜਾਈ ਚਲੇ ਜਾਣਗੇ।
ਇਸ ਵੇਲੇ ਬੋਲਣਾ ਬਹੁਤ ਜ਼ਰੂਰੀ ਹੈ। ਬੇਸ਼ੱਕ ਸਾਡੇ ਕੁਝ ਵੀਰ ਸਮਝ ਨਹੀਂ ਰਹੇ, ਅਸੀਂ ਦਿੱਲੀ ਦੇ ਉਸ ਟ੍ਰੈਪ ਵਿੱਚ ਆ ਰਹੇ ਹਾਂ। ਦੇਖੋ, ਲੜ ਰਹੇ ਹਾਂ ਦਿੱਲੀ ਨਾਲ, ਜੈਨੋਸਾਈਡ ਸਾਡਾ ਕਰ ਰਿਹਾ ਦਿੱਲੀ, ਲੜਾਈ ਸਾਡੀ ਦਿੱਲੀ ਹੈ, ਆਜ਼ਾਦੀ ਅਸੀਂ ਦਿੱਲੀ ਤੋਂ ਹਾਸਲ ਕਰਨੀ ਹੈ, ਤੇ ਲੜ ਅਸੀਂ ਆਪਸ ਵਿੱਚ ਰਹੇ ਹਾਂ। ਮੈਂ ਬੜਾ ਇਸ ਮਾਮਲੇ 'ਚ ਕਲੀਅਰ ਹਾਂ ਕਿ ਇਸ ਖਿੱਤੇ ਦੇ ਵਿੱਚ ਪੰਜਾਬ ਦੀ ਆਜ਼ਾਦੀ ਦੀ ਮੂਵਮੈਂਟ ਤੇ ਕਸ਼ਮੀਰ ਦੀ ਆਜ਼ਾਦੀ ਦੀ ਮੂਵਮੈਂਟ ਇੱਕ ਦੂਜੇ ਨਾਲ ਜੁੜੀ ਹੋਈ ਹੈ। ਅਸੀਂ ਹਮਸਾਏ ਹਾਂ, ਨੇਬਰਰ ਹਾਂ। ਹਮਸਾਏ ਜਿੱਦਾਂ ਦੇ ਮਰਜ਼ੀ ਹੋਣ, ਇਹ ਬਦਲੇ ਨਹੀਂ ਜਾਂਦੇ। ਇਹ ਇਸੇ ਤਰ੍ਹਾਂ ਹੀ ਅਸੀਂ ਚੱਲਣਾ ਹੈ। ਅਸੀਂ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਵੀ ਬਣਨਾ ਹੈ। ਜੇ ਸਾਡੇ ਸੁਸਾਇਟੀ ਦੇ ਵਿੱਚ ਕੋਈ ਪ੍ਰੋਬਲਮਸ ਆ ਗਈਆਂ ਨੇ, ਕੋਈ ਰਿਫਟ ਪੈ ਗਏ ਨੇ, ਕੋਈ ਮਿਸਅੰਡਰਸਟੈਂਡਿੰਗ ਹੋ ਗਈਆਂ ਨੇ, ਜਾਂ ਸਾਡਾ ਹੀ ਕੁਝ ਬੱਚੇ ਬੱਚੀਆਂ ਨੇ ਇਸ ਤਰ੍ਹਾਂ ਦੇ ਕੋਈ ਸਟੈਪਸ ਲੈ ਲਏ ਨੇ ਜਿਹਦੇ ਨਾਲ ਸਾਡੀ ਸੁਸਾਇਟੀ ਪ੍ਰਵਾਨ ਨਹੀਂ ਕਰਦੀ, ਤਾਂ ਇੱਦਾਂ ਦੇ ਬੱਚਿਆਂ ਨੂੰ ਸਮਝਾ ਲੈਣਾ ਚਾਹੀਦਾ ਹੈ। ਆਪਸ ਵਿੱਚ ਸੁਸਾਇਟੀ ਨੂੰ ਮਿਲ ਬੈਠ ਕੇ ਪ੍ਰੋਬਲਮਸ ਰਿਜ਼ੋਲਵ ਕਰ ਲੈਣੀਆਂ ਚਾਹੀਦੀਆਂ ਨੇ। ਆਫਟਰ ਆਲ ਬੱਚੇ ਬੱਚੀਆਂ ਅੱਜ ਮੈਚਿਓਰ ਨੇ, ਜਵਾਨ ਨੇ, ਉਹ ਆਪਣੀ ਇੰਡੀਪੈਂਡੈਂਸ ਵੀ ਚਾਹੁੰਦੇ ਨੇ। ਤੇ ਸਾਨੂੰ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇੱਦਾਂ ਦੇ ਜਿਹੜੇ ਸੁਸਾਈਟਲ ਪ੍ਰੋਬਲਮਸ ਨੇ ਉਹਨਾਂ ਨੂੰ ਐਮੀਕੇਬਲੀ ਰਿਜ਼ੋਲਵ ਕਰਨਾ ਚਾਹੀਦਾ, ਨਾ ਕਿ ਇੱਕ ਦੂਸਰੇ ਦੇ ਰਿਲੀਜਨ ਦੇ ਉੱਤੇ ਸੱਟ ਮਾਰਨੀ ਚਾਹੀਦੀ ਹੈ, ਨਾ ਕਿ ਇੱਕ ਦੂਸਰੇ ਦੇ ਪ੍ਰੋਫਿਟਸ ਨੂੰ ਸਾਨੂੰ ਅਪਸ਼ਬਦ ਬੋਲਣੇ ਚਾਹੀਦੇ ਨੇ, ਜਿਹੜਾ ਕਿ ਹੋਇਆ, ਕਿਹਾ ਗਿਆ। ਇਹ ਬਹੁਤ ਹੀ ਅਨਫੋਰਚੂਨੇਟ ਹੋਇਆ ਜੋ ਹੋਇਆ। ਪਰ ਮੈਂ ਇਹ ਸਮਝਦਾ ਕਿ ਖਾਲਿਸਤਾਨ ਤੇ ਕਸ਼ਮੀਰ ਦੀ ਇੰਡੀਪੈਂਡੈਂਸ ਇਹ ਇੱਕ ਦੂਸਰੇ ਨਾਲ ਜੁੜੇ ਹੋਏ ਮਸਲੇ ਨੇ। ਅਗਰ ਸਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਾਮਯਾਬੀ ਮਿਲੀ ਤੇ ਸਾਨੂੰ ਦੋਨਾਂ ਨੂੰ ਕਾਮਯਾਬੀ ਇਕੱਠੀ ਮਿਲਣੀ ਹੈ। ਸਾਡੇ ਦੋਵਾਂ ਦੇ ਫੇਟ ਇਕੱਠੇ ਨੇ। ਸਾਡੇ ਦੋਨਾਂ ਦਾ ਜਿਹੜਾ ਐਨੀਮੀ ਹੈ, ਜਿਹੜਾ ਓਪਰੈਸਰ ਹੈ, ਉਹ ਇੱਕ ਹੈ, ਕਾਮਨ ਹੈ। ਇਸ ਕਰਕੇ ਸਾਨੂੰ ਆਪਣੀਆਂ ਇੰਟਰਨਲ ਪ੍ਰੋਬਲਮਸ ਬੈਠ ਕੇ ਐਮੀਕੇਬਲ ਤਰੀਕੇ ਦੇ ਨਾਲ ਰਿਜ਼ੋਲਵ ਕਰਨੇ ਚਾਹੀਦੇ ਨੇ। ਸਾਨੂੰ ਦਿੱਲੀ ਨੂੰ ਮੌਕਾ ਨਹੀਂ ਦੇਣਾ ਚਾਹੀਦਾ, ਨਾ ਹੀ ਸਾਨੂੰ ਦਿੱਲੀ ਨੂੰ ਇਹ ਮੌਕਾ ਦੇਣਾ ਚਾਹੀਦਾ ਕਿ ਜਿਹੜੇ ਸਾਡੇ ਵਿੱਚ ਸਿੱਖ ਲੀਡਰਸ਼ਿਪ ਦੇ ਪੇਸ ਵਿੱਚ ਉਹਨਾਂ ਦੇ ਏਜੰਟਸ ਨੇ, ਉਹ ਸਾਡੀਆਂ ਭਾਵਨਾਵਾਂ ਨੂੰ ਐਕਸਪਲੋਇਟ ਕਰਨ ਤੇ ਉੱਥੋਂ ਆਪਣੀ ਪਾਵਰ ਤੇ ਪ੍ਰਿਵਿਲੇਜਸ ਡਰਾਅ ਕਰਨ। ਤੇ ਜਿਹੜੀ ਗੱਲ ਆ ਤੁਸੀਂ ਕੀਤੀ ਹੈ, ਇੱਕ ਤੁਸੀਂ ਗੱਲ ਕਹੀ ਹੈ ਕਿ ਐਂਟੀ ਇਸਲਾਮਿਕ ਸੈਂਟੀਮੈਂਟਸ ਜਿਹੜੇ ਆ ਉਹਨਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ, ਉਹਨਾਂ ਨੂੰ ਉਭਾਰਿਆ ਜਾ ਰਿਹਾ। ਪਿਛਲੇ ਕੁਝ ਸਮੇਂ ਤੋਂ ਇਹ ਸੋਸ਼ਲ ਮੀਡੀਆ ਦੇ ਉੱਤੇ ਡਿਬੇਟਸ ਜਿਹੜੀਆਂ ਦੇਖੀਏ ਜਾਂ ਇਸ਼ੂਜ਼ ਸਾਹਮਣੇ ਆਏ ਆ, ਤੇ ਹੁਣ ਵੀ ਜਿਹੜਾ ਇੱਕ ਵੱਡੀ ਤਬਦੀਲੀ, ਸਿਆਸੀ ਤਬਦੀਲੀ ਆਈ ਆ ਅਫਗਾਨਿਸਤਾਨ ਦੇ ਵਿੱਚ, ਇਸਲਾਮਿਕ ਐਮੀਰੇਟ ਦੀ ਸਥਾਪਨਾ ਉੱਥੇ ਜਿਵੇਂ ਹੋਈ ਆ ਤਾਲਿਬਾਨ ਦੇ ਰੂਲ ਦੇ ਆਉਣ ਤੋਂ ਬਾਅਦ, ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਜਿਹੜਾ ਇੱਧਰ ਦਿੱਲੀ ਤੋਂ ਇਹ ਸਾਰਾ ਕੁਝ ਉਸਾਰਿਆ ਜਾ ਰਿਹਾ, ਐਂਟੀ ਇਸਲਾਮਿਕ ਸੈਂਟੀਮੈਂਟ ਖੜਾ ਕੀਤਾ ਜਾ ਰਿਹਾ, ਕਿ ਇਸ ਦੀਆਂ ਤੰਦਾਂ, ਸਾਰੀ ਇਸ ਪੋਲੀਟੀਕਲ ਤਬਦੀਲੀ ਜੋ ਸਾਰੇ ਖਿੱਤੇ 'ਚ ਹੋ ਰਹੀ ਆ, ਇਹਦੇ ਨਾਲ ਵੀ ਕਿਤੇ ਜੁੜਦੀਆਂ ਤੁਸੀਂ ਮਹਿਸੂਸ ਕਰ ਰਹੇ ਹੋ? ਦੇਖੋ, ਤਾਲਿਬਾਨ ਦੁਬਾਰਾ ਪਾਵਰ 'ਚ ਆਇਆ, ਉਹਨਾਂ ਦੀ ਮਿਹਨਤ ਹੈ, ਉਹਨਾਂ ਦੀਆਂ ਕੁਰਬਾਨੀਆਂ ਨੇ। ਮੈਂ ਤਾਂ ਆਪਣੇ ਨੌਜਵਾਨਾਂ ਨੂੰ ਵੀ ਇਹ ਗੱਲ ਕਹੀ ਹੈ ਕਿ ਆਪਾਂ ਸਾਰੇ ਸੋਸ਼ਲ ਮੀਡੀਆ ਤੇ ਤਾਲਿਬਾਨ ਦੀ ਜਿਹੜੀ ਵਿਕਟਰੀ ਹੈ ਉਹਨੂੰ ਸੈਲੀਬ੍ਰੇਟ ਕਰ ਰਹੇ ਹਾਂ, ਪਰ ਤੁਸੀਂ ਉਹਨਾਂ ਦੀਆਂ ਕੁਰਬਾਨੀਆਂ ਵੱਲ ਝਾਤੀ ਮਾਰੋ, ਉਹਨਾਂ ਦੀਆਂ ਸਫਰਿੰਗਸ ਵੱਲ ਝਾਤੀ ਮਾਰੋ। 20 ਸਾਲ ਤੋਂ ਉਹ ਅਮਰੀਕਾ ਦੇ ਅੱਗੇ ਡਟੇ ਹੋਏ ਸੀ। ਆਪਾਂ ਅੱਜ ਉਹਨਾਂ ਦੀ ਵਿਕਟਰੀ ਦੇਖ ਰਹੇ ਹਾਂ, ਪਰ ਆਪਾਂ ਉਹ ਦਿਨ ਵੀ ਦੇਖੀਏ ਜਦੋਂ ਉਹਨਾਂ ਦੇ ਉੱਤੇ ਅਮਰੀਕਾ ਨੇ ਸਕੱਡ ਮਿਜ਼ਾਈਲਸ ਮਾਰੀਆਂ ਸੀ ਤੇ ਸਾਰਾ ਕੁਝ ਉਹਨਾਂ ਦਾ ਤਬਾਹ ਕਰ ਦਿੱਤਾ ਸੀ, ਘਰੋਂ ਬੇਘਰ ਕਰ ਦਿੱਤੇ ਸੀ। ਰਿਫਿਊਜੀ ਥਾਊਜ਼ੈਂਡਸ ਆਫ ਅਫਗਾਨ ਜਿਹੜੇ ਨੇ ਉਹ ਰਿਫਿਊਜੀ ਬਣ ਕੇ ਪਾਕਿਸਤਾਨ ਦੇ ਬਾਰਡਰਸ 'ਤੇ ਆ ਕੇ ਬੈਠ ਗਏ ਸੀ। ਉਹ ਵੀ ਦਿਨ ਉਹਨਾਂ ਨੇ ਦੇਖੇ ਨੇ। ਸਾਡੀ ਸਿਚੁਏਸ਼ਨ ਤੇ ਉਹਨਾਂ ਦੀ ਸਿਚੁਏਸ਼ਨ 'ਚ ਬਹੁਤ ਅੰਤਰ ਹੈ। ਨਾ ਤਾਂ ਉਹਨਾਂ ਨੇ ਸੈਮੀਨਾਰਸ ਕੀਤੇ, ਨਾ ਉਹਨਾਂ ਨੇ ਕਾਨਫਰੰਸਿਸ ਕੀਤੀਆਂ, ਤੇ ਨਾ ਉਹ ਪਲੇ ਕਾਰਡ ਲੈ ਕੇ ਪ੍ਰੋਟੈਸਟ 'ਤੇ ਬੈਠੇ। ਉਹ ਲੜਦੇ ਰਹੇ। ਉਹਨਾਂ ਨੇ ਮਿਜ਼ਾਈਲ ਦੇ ਜਵਾਬ ਵਿੱਚ ਆਪਣੇ ਮੋਢਿਆਂ 'ਤੇ ਸਟਿੰਗਰ ਮਿਜ਼ਾਈਲਸ ਰੱਖੀਆਂ ਤੇ ਫਾਈਟ ਕੀਤੀ, ਔਰ ਫਾਈਟ ਦੇ ਨਾਲ ਹੀ ਅਲਟੀਮੇਟਲੀ ਉਹ ਇੱਕ ਜਿੱਤ ਹਾਸਲ ਕਰ ਪਾਏ ਨੇ। ਇਹ ਨਹੀਂ ਹੈ ਕਿ ਅਮਰੀਕਾ ਹਾਰ ਗਿਆ। ਇਹ ਵੀ ਨੈਰੇਟਿਵ ਜਿਹੜਾ ਅਸੀਂ ਬਿਲਡ ਕਰਕੇ ਬੈਠ ਗਿਆ ਨਾ। ਅਮਰੀਕਾ ਨੇ ਇੱਕ ਟਾਈਮ ਤੇ ਜਾਣਾ ਸੀ। ਤੁਸੀਂ ਅਗਰ ਅਮਰੀਕਨ ਪ੍ਰੈਜ਼ੀਡੈਂਟ ਦੀ ਸਟੇਟਮੈਂਟਸ ਨੂੰ ਰੀਡ ਕਰੋ ਨਾ, ਤੇ ਉਹ ਇਹ ਕਹਿੰਦੇ ਨੇ ਕਿ ਅਸੀਂ ਰਾਈਟ ਟਾਈਮ ਤੇ ਵਾਪਸ ਆ ਗਏ ਹਾਂ। ਉਹਨਾਂ ਨੇ ਜਾਣਾ ਸੀ, ਹੋਰ 10 ਸਾਲ ਰਹਿ ਲੈਂਦੇ, ਹੋਰ 20 ਸਾਲ ਰਹਿ ਲੈਂਦੇ। ਆਫਟਰ ਆਲ ਉਹਨਾਂ ਨੇ ਆਪਣੇ ਘਰਾਂ ਨੂੰ ਵਾਪਸ ਜਾਣਾ ਸੀ। ਉਹਨਾਂ ਦੀ ਸੁਸਾਇਟੀ ਬਰਦਾਸ਼ਤ ਹੀ ਨਹੀਂ ਸੀ ਕਰ ਪਾ ਰਹੀ ਜਿਹੜੀ ਉਹਨਾਂ ਦੀ ਕੈਜੂਅਲਟੀਜ਼ ਉੱਥੇ ਹੋ ਰਹੀਆਂ ਸੀਗੀਆਂ। ਸੋ ਉਹਨਾਂ ਨੇ, ਔਰ ਜਾਣ ਤੋਂ ਪਹਿਲਾਂ ਉਹਨਾਂ ਨੇ ਅਫਗਾਨੀਆਂ ਨੂੰ ਮਾਰਿਆ, ਉਹਨਾਂ ਨੂੰ ਉਹਨਾਂ ਦੀ ਸਰਜ਼ਮੀਨ 'ਤੇ ਆ ਕੇ ਲੁੱਟਿਆ, ਉਹਨਾਂ ਦੇ ਰਿਸੋਰਸਿਸ ਨੂੰ ਆਪਣੇ ਹੱਥਾਂ ਵਿੱਚ ਕੀਤਾ, ਉਹਨਾਂ 'ਤੇ ਇਲੀਗਲ ਰੂਲ ਕੀਤਾ, ਔਰ ਉਸ ਤੋਂ ਬਾਅਦ ਜਾਣ ਤੋਂ ਪਹਿਲਾਂ ਉਹਨਾਂ ਦੇ ਨਾਲ ਫਰੈਂਡਸ਼ਿਪ ਕੀਤੀ, ਉਹਨਾਂ ਨੂੰ ਹੀ ਆਪਣਾ ਦੋਸਤ ਬਣਾਇਆ, ਔਰ ਉਹਨਾਂ ਨੂੰ ਉਹਨਾਂ ਦਾ ਮੁਲਕ ਵਾਪਸ ਦੇ ਕੇ ਉਹ ਚਲੇ ਗਏ।
ਮੁਲਕ ਇਹਨਾਂ ਦਾ ਹੀ ਸੀ, ਇਨਵੇਡਰਸ ਉਹ ਸੀਗੇ। ਇਹ ਮੁਲਕ ਦੇ ਆਰ ਸਨਸ ਆਫ ਦੀ ਸੋਇਲ। ਹੁਣ ਜਦੋਂ ਉਹਨਾਂ ਦੇ ਕੋਲ ਸੱਤਾ ਆ ਗਈ, ਤੇ ਮੈਂ ਸਮਝਦਾ ਕਿ ਤਾਲਿਬਾਨ ਵੀ 20 ਸਾਲ ਵਾਲਾ ਪਹਿਲਾ ਤਾਲਿਬਾਨ ਨਹੀਂ ਹੈ। ਉਹਨਾਂ ਨੇ ਵੀ ਬਹੁਤ ਮੈਚੋਰਿਟੀ ਹਾਸਲ ਕੀਤੀ ਹੈ। ਜੋ ਕੁਝ ਉਸ ਵੇਲੇ ਹਾਲਾਤ ਬਣੇ, ਹੁਣ ਦੇ ਹਾਲਾਤਾਂ ਦੇ ਵਿੱਚ ਉਹ ਇੱਕ ਮੈਚਿਓਰ ਰੂਲਰਸ ਵਜੋਂ ਤੁਹਾਡੇ ਦੁਨੀਆ ਦੇ ਸਾਹਮਣੇ ਆਉਣਗੇ। ਰਹੀ ਗੱਲ ਪੰਜਾਬ ਤੇ ਇਸ ਖਿੱਤੇ ਦੀ ਜਿਹੜੀ ਇਸ ਦੀ ਜਿਹੜੀ ਤਾਲਿਬਾਨਾਂ ਦੀ ਰਿਟਰਨ ਹੈ ਉਹ ਕਿੰਨੀ ਕੁ ਪ੍ਰਭਾਵਿਤ ਹੋਏਗੀ, ਉਹਦੇ 'ਤੇ ਡਿਪੈਂਡ ਕਰਦਾ। ਦੇਖੋ, ਆਪਣੇ ਆਪ ਤੁਸੀਂ 2 ਨਾਲ 2 ਜੋੜ ਕੇ 4 ਆਨਸਰ ਨਹੀਂ ਕੱਢ ਸਕਦੇ। ਡਿਪੈਂਡ ਕਰਦਾ ਕਿ ਇਸ ਖਿੱਤੇ 'ਤੇ ਲੜ ਰਹੀਆਂ ਕੌਮਾਂ ਦੀ ਲੀਡਰਸ਼ਿਪ ਕਿੱਥੇ ਖੜੀ ਹੈ, ਉਹਨਾਂ ਦੇ ਹਿੱਤ ਕਿੱਦਾਂ ਦੇ ਨੇ, ਉਹਨਾਂ ਦੀ ਲੀਡਰਸ਼ਿਪ ਕੀ ਇਸ ਗੱਲ ਲਈ ਤਿਆਰ ਹੈ ਕਿ ਇਸ ਬਦਲਾਅ ਦੇ ਵਿੱਚ ਉਹ ਆਪਣੀ ਕੌਮ ਦੇ ਆਪਣੇ ਸੰਘਰਸ਼ ਦੇ ਹਿੱਤ ਪਾਲ ਸਕਣ, ਉਹਨਾਂ ਨੂੰ ਸੁਰੱਖਿਅਤ ਕਰ ਸਕਣ। ਪਹਿਲੀ ਗੱਲ ਤੇ ਡਿਪੈਂਡ ਕਰਦਾ ਕਿ ਜੇ ਪੰਜਾਬ 'ਚ ਲੜ ਰਹੇ ਜਿਹੜੀਆਂ ਧਿਰਾਂ ਨੇ, ਕੀ ਉਹ ਰੈਡੀ ਨੇ ਕਿ ਇਸ ਬਦਲਾਅ ਦੇ ਵਿੱਚੋਂ ਕੁਝ ਆਪਣੇ ਹਿੱਤ ਲਈ ਕੱਢ ਸਕਣ। ਕਿ ਕਸ਼ਮੀਰ ਦੇ ਲੋਕ ਇਸ ਗੱਲ ਲਈ ਰੈਡੀ ਨੇ ਕਿ ਉਹ ਇਸ ਬਦਲਾਅ ਦੇ ਵਿੱਚੋਂ ਆਪਣੇ ਲਈ ਕੁਝ ਕੱਢ ਸਕਣ। ਪਹਿਲਾਂ ਤਾਂ ਤੁਹਾਨੂੰ ਖੁਦ ਨੂੰ, ਆਪਣੀ ਕਮਿਊਨਿਟੀ ਨੂੰ ਵਿਦਨ ਤਿਆਰ ਹੋਣਾ ਪਏਗਾ, ਤਾਂ ਹੀ ਤੁਸੀਂ ਬਦਲਾਅ ਦੇ ਵਿੱਚੋਂ ਕੁਝ ਕੱਢ ਸਕੋਗੇ। ਨਹੀਂ ਤਾਂ ਬਦਲਾਅ ਤੇ ਆਉਂਦੇ ਰਹਿੰਦੇ ਨੇ, ਬਦਲਾਅ ਇਹ ਵੀ ਇੱਕ ਬਦਲਾਅ ਆਏਗਾ ਔਰ ਚਲਾ ਜਾਏਗਾ, ਔਰ ਅਸੀਂ ਉੱਥੇ ਦੇ ਉੱਥੇ ਹੀ ਰਹਿ ਜਾਵਾਂਗੇ। ਜੇ ਸਾਡੀ ਲੀਡਰਸ਼ਿਪ ਹੀ ਤਿਆਰ ਨਹੀਂ ਹੈ, ਜੇ ਸਾਡੀ ਲੀਡਰਸ਼ਿਪ ਹੀ ਸਮੇਂ ਦੀ ਹਾਨ ਦੀ ਨਹੀਂ ਹੈ, ਤਾਂ ਇਸ ਬਦਲਾਅ ਦੇ ਵਿੱਚੋਂ ਆਪਣੀ ਕੌਮ ਲਈ ਕੀ ਬੈਨੀਫਿਟਸ ਲੈ ਸਕਦੀ ਹੈ? ਮੈਨੂੰ ਨਹੀਂ ਲੱਗਦਾ ਕਿ ਉਹ ਕੁਝ ਬੈਨੀਫਿਟਸ ਕੱਢ ਪਾਏਗੀ। ਹਾਂ, ਅਸੀਂ ਖੁਸ਼ੀ ਦਾ ਇਜ਼ਹਾਰ ਕਰ ਸਕਦੇ ਹਾਂ ਕਿ ਤਾਲਿਬਾਨ ਵਾਪਸ ਆ ਗਏ। ਇੱਕ ਤਰੀਕੇ ਦੇ ਨਾਲ ਉਹਨਾਂ ਨੇ ਆਰਮਡ ਮੂਵਮੈਂਟ ਨੂੰ ਦੁਨੀਆ ਦੇ ਵਿੱਚ ਜਸਟੀਫਾਈ ਕੀਤਾ, ਔਰ ਉਹ ਅੱਜ ਜਿਹੜੇ ਕਿਸੇ ਵੇਲੇ ਦੁਨੀਆ ਵਾਸਤੇ ਟੈਰਰਿਸਟ ਸੀਗੇ, ਅੱਜ ਉਹ ਰੂਲਰਸ ਨੇ। ਦੁਨੀਆ ਅੱਜ ਉਹਨਾਂ ਨਾਲ ਡੀਲ ਕਰੇਗੀ, ਪਰ ਇਹ ਪਹਿਲੀ ਵਾਰ ਨਹੀਂ ਹੋਇਆ। ਮੇਰੇ ਖਿਆਲ ਜਿਹੜੇ ਅੱਜ ਦੇ ਨੌਜਵਾਨ ਨੇ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਪਹਿਲੀ ਵਾਰ ਨਹੀਂ ਹੋਇਆ। ਯਾਸਰ ਅਰਾਫਾਤ ਦੀ PLO ਵੀ ਟੈਰਰਿਸਟ ਆਰਗੇਨਾਈਜੇਸ਼ਨ ਸੀਗੀ। ਯਾਸਰ ਅਰਾਫਾਤ ਵਾਸ ਦੀ ਵਨ ਆਫ ਦੀ ਟੌਪ ਟੈਰਰਿਸਟ ਆਰਗੇਨਾਈਜੇਸ਼ਨ ਲਿਸਟਡ ਬਾਈ ਦੀ ਵਾਈਟ ਹਾਊਸ ਨੇ ਉਹਨੂੰ ਇੱਕ ਟੈਰਰਿਸਟ ਡਿਕਲੇਅਰ ਕੀਤਾ ਹੋਇਆ ਸੀ। ਉਸੇ ਹੀ ਅਮਰੀਕਾ ਨੇ ਉਸ ਨੂੰ ਰੈੱਡ ਕਾਰਪਟ ਵੈਲਕਮ ਦਿੱਤਾ ਜਦੋਂ ਉਹਨਾਂ ਨੂੰ ਮਾਨਤਾ ਦਿੱਤੀ PLO ਨੂੰ, ਜਦੋਂ ਉਹਨਾਂ ਨੂੰ ਅਟੋਨਮੀ ਦਿੱਤੀ ਗਈ, ਜਦੋਂ ਉਹਨਾਂ ਦੀ ਇਜ਼ਰਾਈਲ ਦੇ ਨਾਲ ਉਹਨਾਂ ਨੇ ਡੀਲ ਕਰਵਾਈ। ਇਹੀ ਯਾਸਰ ਅਰਾਫਾਤ ਜਦੋਂ ਉੱਥੇ ਗਿਆ ਤੇ ਰੈੱਡ ਕਾਰਪਟ ਵਿਛਾਇਆ ਗਿਆ। ਸੋ ਇਹ ਪਹਿਲੀ ਵਾਰ ਨਹੀਂ ਹੋਇਆ। ਇੱਦਾਂ ਹੀ ਹੁੰਦਾ ਜੇ ਕੱਲ੍ਹ ਨੂੰ ਖੁਦਾ ਨਾ ਖਾਸਤਾ ਸਾਡੀ ਵੀ ਜਿੱਤ ਹੁੰਦੀ ਹੈ, ਸਿੱਖ ਸੰਘਰਸ਼ ਜਿੱਤਦਾ, ਸਿੱਖ ਸਟਰਗਲ ਆਪਣੇ ਰਿਜ਼ਲਟਸ ਜਿਹੜੇ ਸਾਡੇ ਗੋਲ ਨੇ ਅਸੀਂ ਉਹਨਾਂ ਨੂੰ ਅਚੀਵ ਕਰਦੇ ਹਾਂ, ਤੇ ਸਾਡੇ ਵੀ ਜਿਹੜੇ ਰੈਬਲਸ ਨੇ, ਵਧਾਵਾ ਸਿੰਘ, ਗਜਿੰਦਰ ਸਿੰਘ ਐਂਡ ਆਲ ਦੈਟ, ਇਹ ਸਾਰਿਆਂ ਨੂੰ ਇਸੇ ਤਰੀਕੇ ਦੇ ਨਾਲ ਮਾਨਤਾ ਮਿਲੇਗੀ ਦੁਨੀਆ ਕੋਲੋਂ। ਇਸੇ ਤਰ੍ਹਾਂ ਉਹਨਾਂ ਨੂੰ ਵੀ ਜੀ ਆਇਆਂ ਕਿਹਾ ਜਾਏਗਾ। ਸੋ ਇਹ ਤੁਹਾਡੀ ਜਿੱਤ ਦੇ ਨਾਲ ਜੁੜੀਆਂ ਚੀਜ਼ਾਂ ਹੁੰਦੀਆਂ ਨੇ। ਤੁਸੀਂ ਕਿਸ ਸਮੇਂ ਕਿਹੜਾ ਪੈਂਤੜਾ ਲੈਂਦੇ ਹੋ, ਇਹ ਤੁਹਾਡੀ ਲੀਡਰਸ਼ਿਪ ਦੀ ਸਿਆਣਪ ਤੇ ਸੂਝ-ਬੂਝ ਤੇ ਦੂਰਅੰਦੇਸ਼ੀ ਤੇ ਡਿਪੈਂਡ ਕਰਦਾ ਹੁੰਦਾ ਹੈ। ਹੁਣ ਇੱਕ ਹਾਲਾਤ ਬਣੇ ਨੇ, ਤਾਲਿਬਾਨਾਂ ਦੀ ਜਿੱਤ ਦਾ ਡਾਇਰੈਕਟਲੀ ਪੰਜਾਬ ਦੇ ਉੱਤੇ ਕੋਈ ਪ੍ਰਭਾਵ ਪਏਗਾ ਮੈਨੂੰ ਨਹੀਂ ਲੱਗਦਾ, ਕਿਉਂਕਿ ਜਦੋਂ ਤਾਲਿਬਾਨ ਜਦੋਂ ਉੱਠਿਆ ਸੀ ਨਾ 1994 ਦੇ ਵਿੱਚ, ਉਸ ਵੇਲੇ ਇਹਦੇ ਉਭਾਰ ਦੇ ਪਿੱਛੇ ਅਮਰੀਕਾ, ਬ੍ਰਿਟਿਸ਼ ਤੇ ਪਾਕਿਸਤਾਨ ਦੀ ਭੂਮਿਕਾ ਸੀ ਕਿਉਂਕਿ ਉਸ ਵੇਲੇ ਮੈਂ ਮੂਵਮੈਂਟ ਦੇ ਵਿੱਚ ਸ਼ਾਮਲ ਸੀ। ਔਰ ਮੈਨੂੰ ਯਾਦ ਹੈ ਕਿ ਪਾਕਿਸਤਾਨ ਦੀ ਨਿਊਜ਼ ਇੱਕ ਇੰਗਲਿਸ਼ ਦੀ ਅਖਬਾਰ ਹੈ, ਉਹਦੇ ਫਰੰਟ ਪੇਜ ਤੇ ਇੱਕ ਛੋਟੀ ਜਿਹੀ ਨਿਊਜ਼ ਸੀ ਕਿ ਬ੍ਰਿਟੇਨ ਦਾ ਫੋਰਨ ਸੈਕਟਰੀ ਕੁਆਇਟਲੀ, ਸੀਕ੍ਰੇਟਲੀ ਉਹਨੇ ਵਿਜ਼ਿਟ ਕੀਤੀ ਹੈ ਪਾਕਿਸਤਾਨ ਦੇ ਵਿੱਚ, ਐਂਡ ਹੀ ਮੈਟ ਤਾਲਿਬਾਨ ਲੀਡਰਸ਼ਿਪ। ਔਰ ਉਹ ਜਦੋਂ ਵਾਪਸ ਗਿਆ ਤਾਂ ਉਸ ਤੋਂ ਬਾਅਦ ਇੱਕਦਮ ਲੱਖਾਂ ਤਾਲਿਬਾਨ ਨੌਜਵਾਨ ਛੋਟੇ ਮਦਰਸਿਆਂ ਦੇ ਹੱਥਾਂ ਵਿੱਚ ਹਥਿਆਰ ਲੈ ਕੇ, ਟੈਂਕਾਂ 'ਤੇ ਚੜ੍ਹ ਕੇ ਉਹ ਅਫਗਾਨਿਸਤਾਨ ਵੱਲ ਕੂਚ ਕਰ ਗਏ। ਸੋ ਉਹ ਸਾਰਾ ਇੱਕ ਤਿਆਰੀ ਕੀਤੀ ਗਈ ਸੀ, ਜਿਹੜੇ ਉਸ ਵੇਲੇ ਅਫਗਾਨ ਦੇ ਵਿੱਚ ਜਿਹੜੀ ਉਸ ਵੇਲੇ ਦੀ ਸਰਕਾਰ ਸੀ ਉਹਨਾਂ ਨੂੰ ਡੀਥਰੋਨ ਕਰਨ ਲਈ, ਔਰ ਉਹਨਾਂ ਨੇ ਡੀਥਰੋਨ ਕੀਤਾ। ਜਿਹੜੇ ਪਰਮਾਨੈਂਟ ਐਸੈਟ ਸੀਗੇ, ਜਿਨ੍ਹਾਂ ਨੇ ਰਸ਼ੀਆ ਨੂੰ ਉੱਥੋਂ ਦੌੜਾਇਆ, ਜਿਨ੍ਹਾਂ ਨੇ ਜਿਹੜੀ ਉਸ ਤੋਂ ਬਾਅਦ ਜਿਹੜੀ ਪਪਟ ਰਜੀਮ ਸੀ ਉਹਨਾਂ ਨੂੰ ਡੀਥਰੋਨ ਕੀਤਾ, ਉਹ ਸਾਰੇ ਦੇ ਸਾਰੇ ਪਾਕਿਸਤਾਨ ਨੇ ਔਰ ਅਮਰੀਕਾ ਨੇ ਸਾਂਭ ਕੇ ਰੱਖੇ। ਲੇਕਿਨ ਉਸ ਤੋਂ ਬਾਅਦ ਹਾਲਾਤ 9/11 ਤੋਂ ਬਾਅਦ ਜਿਹੜੇ ਹਾਲਾਤ ਬਦਲੇ, ਉਸ ਤੋਂ ਬਾਅਦ ਅਮਰੀਕਾ ਦਾ ਜਿਹੜਾ ਉੱਥੇ ਦਾ ਸਾਰਾ ਦਾ ਸਾਰਾ ਜਿਹੜਾ ਉਹਦਾ ਇੰਟਰਸਟ ਸੀ ਪਹਿਲਾਂ, ਉਸ ਤੋਂ ਬਾਅਦ ਜਿਹੜੇ ਉਹਦੇ ਐਸੈਟ ਸੀ, ਉਹ ਸਾਰੀ ਉਹਨਾਂ ਦੀ ਕੈਲਕੂਲੇਸ਼ਨ ਜਿਹੜੀ ਆ ਮਿਸ ਕੈਲਕੂਲੇਸ਼ਨਸ ਦੇ ਵਿੱਚ ਤਬਦੀਲ ਹੋ ਗਈ। ਤੇ ਉਸ ਤੋਂ ਬਾਅਦ ਉਹਨੇ ਉਹਨਾਂ ਦੇ ਉੱਤੇ ਸਟ੍ਰਾਈਕ ਕੀਤੀ
ਜਦੋਂ ਸਟ੍ਰਾਈਕ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਨੂੰ ਉਹਨਾਂ ਨੇ ਫਾਲ ਇਨ ਲਾਈਨ ਕਰ ਲਿਆ ਆਪਣੇ ਨਾਲ। ਉਹਦੇ ਨਾਲ ਤਾਲਿਬਾਨਾਂ ਦੇ ਇੱਕ ਬਹੁਤ ਵੱਡੇ ਸੈਕਸ਼ਨ ਦੇ ਵਿੱਚ ਪਾਕਿਸਤਾਨ ਪ੍ਰਤੀ ਵੀ ਬਹੁਤ ਨਫ਼ਰਤ ਪੈਦਾ ਹੋ ਗਈ, ਔਰ ਇਸੇ ਕਰਕੇ ਜਿਹੜੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਵਿੱਚ ਹੈ ਉਹ ਪਾਕਿਸਤਾਨ ਸਰਕਾਰ ਦੇ ਖਿਲਾਫ ਲੜ ਰਹੀ ਹੈ। ਸੋ ਉੱਥੇ ਇਹ ਬਹੁਤ ਕੰਪਲਿਕੇਸ਼ਨ, ਉੱਥੇ ਬਹੁਤ ਸਾਰੀਆਂ ਜਥੇਬੰਦੀਆਂ ਨੇ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਤਾਲਿਬਾਨ ਦਾ ਸੱਤਾ ਵਿੱਚ ਆਉਣ ਦਾ ਇਹ ਅਰਥ ਨਹੀਂ ਹੈ ਕਿ ਉੱਥੇ ਇੱਕ ਹੀ ਪਾਲਿਸੀ ਚੱਲੇਗੀ। ਉਹ ਬੁਨਿਆਦੀ ਤੌਰ ਤੇ ਸਾਰੇ ਹੀ ਸਰਦਾਰ ਨੇ, ਉੱਥੇ ਕਈ ਤਰ੍ਹਾਂ ਦੀਆਂ ਨੀਤੀਆਂ ਚੱਲਣਗੀਆਂ। ਉੱਥੇ ਇੰਡੀਆ ਦੀ ਇਨਫਿਲਟ੍ਰੇਸ਼ਨ ਵੀ ਹੋਏਗੀ, ਅਮਰੀਕਾ ਵੀ ਆਪਣੇ ਮੋਲਸ ਉੱਥੇ ਛੱਡ ਕੇ ਗਿਆ, ਅਮਰੀਕਾ ਉੱਥੇ ਫਰੈਂਡਸ਼ਿਪ ਗੰਢ ਕੇ ਗਿਆ, ਅਮਰੀਕਾ ਉੱਥੇ ਡਿਵੈਲਪਮੈਂਟ ਦੇ ਵਿੱਚ ਪੈਸੇ ਵੀ ਲਾਏਗਾ, ਚਾਈਨਾ ਵੀ ਪੈਸੇ ਲਾਏਗਾ ਉਹਨਾਂ ਦੀ ਡਿਵੈਲਪਮੈਂਟ ਦੇ ਵਿੱਚ। ਉੱਥੇ ਇਹ ਪਹਿਲਾਂ ਵੀ ਇਹ ਉਹ ਖਿੱਤਾ ਹੈ ਜਿੱਥੇ ਦੁਨੀਆ ਦੀ ਹਰ ਵਰਲਡ ਪਾਵਰ ਨੇ ਆਪਣਾ ਇੱਕ ਭੂਮਿਕਾ ਰੱਖੀ ਹੋਈ ਹੈ, ਜਿੱਥੇ ਉਹ ਪੈਸੇ ਵੀ ਲਾਉਂਦਾ ਤੇ ਜਿੱਥੇ ਉਹਨੇ ਆਪਣੇ ਜਿਹੜੀ ਆਪਣੀ ਪੋਲਿਟਿਕਸ ਹੈ ਉਹ ਉੱਥੇ ਇਨਫਿਲਟਰੇਟ ਕਰਕੇ ਉੱਥੋਂ ਦੇ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਉੱਥੇ ਜਿਉਂਦਾ ਰੱਖਿਆ ਹੋਇਆ। ਹੁਣ ਵੀ ਉੱਥੇ ਜਿਹੜੀ ਹੈ ਇੰਟਰਨੈਸ਼ਨਲ ਜਿੰਨੇ ਵੀ ਪਲੇਅਰਸ ਨੇ ਨਾ, ਇੰਟਰਨੈਸ਼ਨਲ ਪਲੇਅਰ, ਸਾਰਿਆਂ ਦੀ ਉੱਥੇ ਸੇ ਹੋਏਗੀ, ਸਾਰਿਆਂ ਦੇ ਉੱਥੇ ਮੋਲਸ ਹੋਣਗੇ, ਸਾਰਿਆਂ ਦੇ ਉੱਥੇ ਜਿਹੜੇ ਯੈਸਮੈਨ ਹੋਣਗੇ। ਔਰ ਉੱਥੇ ਫਿਰ ਦੁਬਾਰਾ ਇੱਕ ਵਾਰੀ ਜਿਹੜੀ ਹੈ ਬਹੁਤ ਸਾਰੀਆਂ ਜਿਹੜੀਆਂ ਧਿਰਾਂ ਨੇ ਉੱਥੇ ਰਲ ਕੇ ਉੱਥੇ ਰਾਜ ਕਰਨਗੀਆਂ। ਔਰ ਇਹ ਸੌਖਾ ਨਹੀਂ ਹੈ, ਕਿਉਂਕਿ ਗਿਵਨ ਉਹਨਾਂ ਦੀ ਜਿਹੜੀ ਹਿਸਟੋਰੀਕਲ ਉਹਨਾਂ ਦੀ ਜਿਹੜੀ ਮਾਈਂਡਸੈਟ ਹੈ, ਜਿਹੜਾ ਉਹਨਾਂ ਦੇ ਅੰਦਰ ਜੁਝਾਰੂਪਨ ਹੈ, ਜਿਹੜਾ ਉਹਨਾਂ ਦੇ ਅੰਦਰ ਇੱਕ ਕਬਾਇਲੀ ਸੋਚ ਉਹਨਾਂ ਦੇ ਅੰਦਰ ਜਿਹੜੀ ਪਈ ਹੈ, ਉਸ ਨੂੰ ਦੇਖਦੇ ਹੋਏ ਤੇ ਜਿੰਨੀਆਂ ਇੰਟਰਨੈਸ਼ਨਲ ਪਲੇਅਰਸ ਦੀ ਜਿਹੜੀ ਡਰਟੀ ਗੇਮ ਹੈ, ਇਹ ਡਰਟੀ ਗੇਮ ਖੇਡਦੀਆਂ ਉੱਥੋਂ ਦੇ ਲੋਕਾਂ ਦੇ ਨਾਲ ਪਲੇ ਕਰ ਰਹੀਆਂ ਨੇ ਆਪਣੇ ਪੈਸੇ ਦੇ ਜ਼ੋਰ 'ਤੇ। ਜਿਹੜੀ ਡਰਟੀ ਗੇਮ ਇੰਟਰਨੈਸ਼ਨਲ ਪਲੇਅਰਸ ਨੇ ਖੇਡਣੀ ਹੈ, ਉਹਨੂੰ ਵੇਖ ਕੇ ਇੰਨਾ ਸੌਖਾ ਨਹੀਂ ਹੈ ਜਿਵੇਂ ਅਸੀਂ ਸਮਝ ਰਹੇ ਹਾਂ ਕਿ ਉੱਥੇ ਸਭ ਠੀਕ ਹੋਏਗਾ, ਸਭ ਪੀਸ ਹੋਏਗਾ, ਸਭ ਕੁਝ ਉਸ ਤਰ੍ਹਾਂ ਹੋਏਗਾ ਜਿਵੇਂ ਤਾਲਿਬਾਨ ਚਾਹੇਗਾ। ਪਰ ਮੈਂ ਇਹ ਗੱਲ ਜ਼ਰੂਰ ਸਮਝਦਾ ਕਿ ਤਾਲਿਬਾਨ ਨੇ 20 ਸਾਲ ਦੇ ਵਿੱਚ ਬਹੁਤ ਵੱਡੀ ਖਤਾ ਵੀ ਖਾਧੀ ਹੈ, ਬਹੁਤ ਵੱਡੀ ਮਾਰ ਵੀ ਖਾਧੀ ਹੈ ਤੇ ਲੜੇ ਵੀ ਨੇ। ਅਲਟੀਮੇਟਲੀ ਉਹਨਾਂ ਨੇ ਆਪਣੀ ਉਸ ਦੇ ਵਿੱਚ ਉਹਨਾਂ ਨੂੰ ਜਿੱਤ ਮਿਲੀ ਹੈ। ਤਾਂ ਇਸ ਕਰਕੇ ਉਹ ਮੈਚਿਓਰ ਤਾਲਿਬਾਨ ਦੇ ਤੌਰ ਤੇ, ਇੱਕ ਚੇਂਜ ਤਾਲਿਬਾਨ ਦੇ ਤੌਰ ਤੇ ਸਾਹਮਣੇ ਆਉਣਗੇ। ਤੇ ਲਾਸਟ ਦੇ ਵਿੱਚ ਮੈਂ ਇਸ ਇਸ਼ੂ ਤੇ ਲਾਸਟ ਕੁਐਸਚਨ ਤੁਹਾਨੂੰ ਕਰਨਾ ਚਾਹੁੰਦਾ। ਤੁਸੀਂ ਇੱਕ ਗੱਲ ਕਹੀ ਆ ਆਪਣੇ ਇਸ ਗੱਲਬਾਤ ਦੇ ਵਿੱਚ ਕਿ ਸਥਿਤੀਆਂ ਬਦਲ ਰਹੀਆਂ ਨੇ, ਸੰਭਾਵਨਾਵਾਂ ਵੀ ਪੈਦਾ ਹੋਣਗੀਆਂ। ਇਹਦੇ ਵਿੱਚ ਚਾਹੇ ਉਹ ਕਸ਼ਮੀਰ ਦੀ ਗੱਲ ਆ, ਚਾਹੇ ਉਹ ਸਿੱਖ ਮੂਵਮੈਂਟ ਦੀ ਗੱਲ ਹੁੰਦੀ ਹੈ ਲੀਡਰਸ਼ਿਪ ਤੇ, ਕਿ ਲੀਡਰਸ਼ਿਪ ਜੇ ਦੂਰ ਅੰਦੇਸ਼ ਹੋਊਗੀ ਉਹ ਸੰਭਾਵਨਾਵਾਂ ਨੂੰ ਆਪਣੇ ਹਿੱਤਾਂ ਦੇ ਵਿੱਚ ਭੁਗਤਾਉਣ ਦੀ ਸਮਰੱਥਾ ਰੱਖਦੀ ਹੋਊਗੀ, ਉਹਦੇ ਤੇ ਗੱਲ ਡਿਪੈਂਡ ਕਰਦੀ ਹੈ। ਮੈਂ ਤੁਹਾਨੂੰ ਇਹ ਕੁਐਸਚਨ ਕਰਦਾ, ਤੁਸੀਂ ਪੰਜਾਬ ਦੇ ਵਿੱਚ ਤੁਸੀਂ ਵੀ ਇੱਕ ਲੀਡਰਸ਼ਿਪ ਹੋ। ਦਲ ਖਾਲਸਾ ਦੋ ਪੰਜਾਬ ਦੀਆਂ ਵੱਡੀਆਂ ਧਿਰਾਂ ਨੇ ਜਿਹੜੀਆਂ ਸੋਵਰੈਨਿਟੀ ਦੇ ਲਈ ਡੈਮੋਕ੍ਰੈਟਿਕ ਵੇ 'ਚ ਸਟਰਗਲ ਕਰ ਰਹੀਆਂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ। ਤਾਂ ਤੁਸੀਂ ਆਪਣੀ ਕੀ ਅੱਗੇ ਸੰਭਾਵਨਾ ਦੇਖ ਰਹੇ ਹੋ ਜਾਂ ਕੀ ਪੋਸੀਬਿਲਿਟੀਜ਼ ਤੁਸੀਂ ਦੇਖ ਰਹੇ ਹੋ ਆਪਣੀ ਕਮਿਊਨਿਟੀ ਲਈ ਇਹ ਸਾਰੀ ਸਿਚੁਏਸ਼ਨ 'ਚ? ਕੋਈ ਰੋਡ ਮੈਪ ਤੁਹਾਡੇ ਮਾਈਂਡ 'ਚ ਹੋਵੇ ਜਾਂ ਤੁਹਾਨੂੰ ਲੱਗਦਾ ਕਿ ਆਹ ਚੀਜ਼ਾਂ ਅੱਗੇ ਸਿੱਖਾਂ ਨੂੰ ਆਪਣੇ ਸੁਸਾਇਟੀ ਦੇ ਲੈਵਲ 'ਤੇ ਉਹਨਾਂ ਨੂੰ ਆਪਣੇ ਵਿੱਚ ਇਹ ਡਾਇਲੋਗ ਬਿਲਡਅਪ ਕਰਨਾ ਚਾਹੀਦਾ? ਮੈਂ ਪਹਿਲਾਂ ਹੀ ਕਿਹਾ ਕਿ ਇੱਕ ਸੰਭਾਵਨਾ ਬਣੀ ਹੈ, ਹਾਲਾਤ ਬਣੇ ਨੇ, ਇੱਕ ਬਹੁਤ ਵੱਡੀ ਚੇਂਜ ਆਈ ਹੈ। ਗਵਰਨਮੈਂਟ ਆਫ ਇੰਡੀਆ ਬਹੁਤ ਵਰੀਡ ਹੈ, ਔਰ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਵਰੀ ਹੈ, ਉਸ ਵਰੀ ਨੂੰ ਅਸੀਂ ਕਿੱਦਾਂ ਕੈਸ਼ ਕਰਦੇ ਹਾਂ, ਔਰ ਇਸ ਬਣੇ ਹੋਏ ਹਾਲਾਤਾਂ ਨੂੰ ਆਪਣੇ ਹਿੱਤ ਲਈ, ਆਪਣੀ ਕੌਮ ਦੇ ਹਿੱਤ ਲਈ ਅਸੀਂ ਕਿੱਦਾਂ ਯੂਟਿਲਾਈਜ਼ ਕਰਦੇ ਹਾਂ ਇਸ ਅਪਰਚੁਨਿਟੀ ਨੂੰ, ਇਹ ਸਿੱਖ ਲੀਡਰਸ਼ਿਪ ਦੇ ਉੱਤੇ ਡਿਪੈਂਡ ਕਰਦਾ ਹੈ। ਅੱਜ ਦੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਇਸ ਸਮੇਂ ਦੇ ਲਈ, ਇਸ ਅਪਰਚੁਨਿਟੀ ਲਈ ਕਿੰਨਾ ਕੁ ਉਹ ਇਸ ਦੇ ਵਿੱਚ ਆਪਣਾ ਰੋਲ ਪਲੇ ਕਰ ਸਕਦੀ ਹੈ ਜਾਂ ਕਿੰਨਾ ਕੁ ਇਸ ਦੇ ਵਿੱਚੋਂ ਆਪਣੀ ਕੌਮ ਦੇ ਲਈ ਕੁਝ ਕੱਢ ਸਕਦੀ ਹੈ, ਇਹ ਇੱਕ ਸਵਾਲ ਮੇਰੇ ਸਾਹਮਣੇ ਵੀ ਹੈ। ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਵੀ ਇੱਕ ਆਜ਼ਾਦੀ ਪਸੰਦ ਜਥੇਬੰਦੀ ਹਾਂ, ਔਰ ਆਜ਼ਾਦੀ ਪਸੰਦ ਜਥੇਬੰਦੀ ਹੋਣ ਦੇ ਨਾਤੇ ਸਾਡੇ ਉੱਤੇ ਵੀ ਇਹ ਸਵਾਲ ਇੱਕ ਆਇਦ ਹੁੰਦਾ ਹੈ। ਮੈਨੂੰ ਇਹ ਕਹਿਣ ਦੇ ਵਿੱਚ ਮਤਲਬ ਕੋਈ ਝਿਜਕ ਨਹੀਂ ਹੈ ਕਿ ਜਿਹੜੀ ਇਹ ਤਬਦੀਲੀ ਆਈ ਹੈ, ਇਹ ਤਬਦੀਲੀ ਬਹੁਤ ਦੇਰ ਤੋਂ ਲੱਗ ਰਹੀ ਸੀ ਕਿ ਆ ਰਹੀ ਹੈ, ਲੇਕਿਨ ਇਹਦੇ ਬਾਵਜੂਦ ਸਾਡੀ ਕਮਿਊਨਿਟੀ ਇਸ ਤਬਦੀਲੀ ਲਈ ਤਿਆਰ ਨਹੀਂ ਸੀ। ਤਬਦੀਲੀ ਆ ਗਈ, ਤਬਦੀਲੀ ਆਉਣ ਤੋਂ ਬਾਅਦ ਹੁਣ
ਐਸ ਐਟ ਪ੍ਰੈਜ਼ੈਂਟ ਜਿਹੜੀ ਤਬਦੀਲੀ ਆਈ ਹੈ, ਹੁਣ ਸਾਡਾ ਜਿਹੜਾ ਰੋਲ ਹੈ ਉਹ ਹੋਰ ਜ਼ਿਆਦਾ ਕਰੂਸ਼ਲ ਬਣ ਜਾਂਦਾ ਹੈ ਕਿ ਅਸੀਂ ਇਸ ਤਬਦੀਲੀ ਨੂੰ ਇਸ ਤਰੀਕੇ ਦਾ ਨਾਲ ਲੰਘਣ ਨਾ ਦਈਏ। ਤਾਂ ਉਹਦੇ ਲਈ ਅਸੀਂ ਆਪਸ ਵਿੱਚ ਜਿਹੜੀ ਲੀਡਰਸ਼ਿਪ, ਸਿੱਖ ਲੀਡਰਸ਼ਿਪ ਹੈ, ਉਸ ਦੇ ਨਾਲ ਮਿਲ ਬੈਠ ਕੇ ਕੋਈ ਨਾ ਕੋਈ ਆਪਣੀ ਸਟ੍ਰੈਟਜੀ, ਕੋਈ ਨਾ ਕੋਈ ਮਕੈਨਿਜ਼ਮ ਅਸੀਂ ਇਵੋਲਵ ਕਰਾਂਗੇ, ਜਿਹਦੇ ਨਾਲ ਇਹ ਤਬਦੀਲੀ ਜਿਹੜੀ ਬਣੀ ਹੋਈ ਅਪਰਚੁਨਿਟੀ ਹੈ ਉਹ ਸਾਡੇ ਕੋਲੋਂ ਅਣਜਾਈ ਨਾ ਲੰਘ ਜਾਵੇ। ਨੰਬਰ 1 ਤੇ ਹੈ। ਡੈਫੀਨੇਟਲੀ ਹਿਸਟਰੀ ਸਾਨੂੰ ਜੱਜ ਕਰੇਗੀ, ਡੈਫੀਨੇਟਲੀ ਲੋਕੀ ਸਾਨੂੰ ਜੱਜ ਕਰ ਰਹੇ ਨੇ, ਡੈਫੀਨੇਟਲੀ ਅਗਰ ਅਸੀਂ ਇਸ ਅਪਰਚੁਨਿਟੀ ਨੂੰ ਅਣਜਾਈ ਜਾਣ ਦਿੰਦੇ ਹਾਂ ਤੇ ਅਸੀਂ ਆਪਣੀ ਕਮਿਊਨਿਟੀ ਦੇ ਅੱਗੇ ਐਜ਼ ਅ ਫੇਲਡ ਲੀਡਰਸ਼ਿਪ ਅਖਵਾਵਾਂਗੇ। ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਾਡੀਆਂ ਜਿਹੜੀਆਂ ਪਹਿਲ ਕਦਮੀਆਂ ਹੋਣੀਆਂ ਚਾਹੀਦੀਆਂ ਸੀ, ਜਿਹੜੀਆਂ ਅਜੇ ਤੱਕ ਨਹੀਂ ਹੋਈਆਂ। ਸਾਡੀ ਕਸ਼ਮੀਰ ਪ੍ਰਤੀ ਜਿਹੜੀ ਪਾਲਿਸੀ ਹੈ, ਸਾਡੀ ਪਾਕਿਸਤਾਨ ਪ੍ਰਤੀ ਪਾਲਿਸੀ ਹੈ, ਸਾਡੀ ਅਫਗਾਨਿਸਤਾਨ ਪ੍ਰਤੀ ਪਾਲਿਸੀ ਹੈ, ਜਾਂ ਇਸ ਖਿੱਤੇ ਦੇ ਜਿੰਨੇ ਵੀ ਪਲੇਅਰਸ ਨੇ ਉਹਨਾਂ ਪ੍ਰਤੀ ਜਿਹੜੀ ਪਾਲਿਸੀ ਹੈ ਉਹ ਇੱਕ ਕੌਮੀ ਪਾਲਿਸੀ ਹੋਣੀ ਚਾਹੀਦੀ ਹੈ, ਜਿਹਦੀ ਅੱਜ ਅਣਹੋਂਦ ਹੈ। ਇਹ ਸਿੱਖ ਡਾਇਸਪੋਰਾ ਦੇ ਵਿੱਚ ਵੀ ਜਿਹੜੀ ਸਾਡੀ ਲੀਡਰਸ਼ਿਪ ਬੈਠੀ ਹੈ, ਜਿਹੜੀ ਖਾਲਿਸਤਾਨ ਦੀ ਪ੍ਰੋਟੋਗੋਨਿਸਟ ਹੈ, ਉਹਨਾਂ ਨੂੰ ਵੀ ਮੇਰਾ ਸਵਾਲ ਹੈ ਕਿ ਤੁਸੀਂ ਵੀ ਇੱਕ ਸਾਂਝੀ ਕਾਮਨ ਜਿਹੜੀ ਸਾਡੀ ਸੋਚ ਹੈ, ਪਾਲਿਸੀ ਹੈ, ਉਹ ਘੜੋ। ਔਰ ਸਾਡਾ ਵੀ ਇੱਥੇ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੀ ਇੱਕ ਕਾਮਨ ਅਪਰੋਚ ਘੜੀਏ, ਕਿਉਂਕਿ ਇਹ ਸਾਡੀ ਕੌਮੀ ਅਪਰੋਚ ਹੋਣੀ ਚਾਹੀਦੀ ਹੈ ਇਹਨਾਂ ਸਾਰੇ ਖਿੱਤਿਆਂ ਦੇ ਵਿੱਚ। ਦਿੱਲੀ ਦੇ ਨਾਲ ਸਾਡੇ ਕੀ ਰਿਲੇਸ਼ਨ ਨੇ, ਕਸ਼ਮੀਰ ਨਾਲ ਸਾਡੇ ਕੀ ਰਿਲੇਸ਼ਨ ਹੋਣੇ ਚਾਹੀਦੇ ਨੇ, ਪਾਕਿਸਤਾਨ ਨਾਲ ਕੀ ਹੋਣੇ ਚਾਹੀਦੇ ਨੇ, ਅਫਗਾਨਿਸਤਾਨ ਨਾਲ ਕੀ ਹੋਣੇ ਚਾਹੀਦੇ ਨੇ, ਇਹ ਸਾਰਿਆਂ ਦੇ ਪ੍ਰਤੀ ਸਾਡੀ ਇੱਕ ਅਪਰੋਚ ਹੋਣੀ ਚਾਹੀਦੀ, ਨਾ ਕਿ ਅਸੀਂ ਇਸ ਅਪਰੋਚ ਦੇ ਵਿੱਚ ਵੀ ਵੰਡੇ ਹੋਏ ਹੋਈਏ। ਸੋ ਅਗਰ ਅਸੀਂ ਜਿਵੇਂ ਅੱਜ ਹੈਗੇ ਹਾਂ, ਅਸੀਂ ਇਹ ਜਿਹੜਾ ਸਾਡੀ ਕੌਮ ਅੱਜ ਇੱਕ ਡਿਵਾਈਡਡ ਹਾਊਸ ਹੈ ਨਾ, ਇਹ ਸਭ ਤੋਂ ਵੱਡੀ ਡਿਸਐਡਵਾਂਟੇਜ ਹੈ ਮੂਵਮੈਂਟ ਨੂੰ ਦੁਬਾਰਾ ਆਪਣੇ ਪੈਰਾਂ ਸਿਰਾਂ ਤੋਂ ਖੜੇ ਕਰਨ ਦੇ ਵਿੱਚ। ਅਗਰ ਅਸੀਂ ਅੱਜ ਆਪਣੀ ਮੂਵਮੈਂਟ ਨੂੰ ਉਸ ਲੈਵਲ ਤੇ ਖੜੇ ਨਹੀਂ ਕਰ ਸਕਦੇ, ਨੋ ਡਾਊਟ ਮੂਵਮੈਂਟ ਹੈ, ਨੋ ਡਾਊਟ ਅਗਰ ਅਸੀਂ ਜਿੱਤੇ ਨਹੀਂ ਹਾਂ ਤੇ ਅਸੀਂ ਹਾਰੇ ਵੀ ਨਹੀਂ ਹਾਂ, ਅਸੀਂ ਲੜ ਰਹੇ ਹਾਂ। ਅਸੀਂ ਤਰੀਕਾਕਾਰ ਬੇਸ਼ੱਕ ਬਦਲਦਾ ਰਹਿੰਦਾ, ਪਰ ਅਸੀਂ ਲੜ ਰਹੇ ਹਾਂ ਔਰ ਦੋਨੇ ਤਰੀਕੇ ਨਾਲ ਲੜ ਰਹੇ ਹਾਂ। ਅੱਜ ਸਾਡੀ ਆਰਮਡ ਮੂਵਮੈਂਟ ਦੇ ਵੀ ਅੰਸ਼ ਤੁਹਾਨੂੰ ਦਿਖਣਗੇ, ਸਾਡੀ ਪੋਲੀਟੀਕਲ ਮੂਵਮੈਂਟ ਵੀ ਹੈਗੀ ਹੈ। ਦੋਨੇ ਮੂਵਮੈਂਟ ਸਾਡੀਆਂ ਅੱਜ ਅਲਾਈਵ ਤੇ ਕਿਕਿੰਗ ਨੇ ਤੇ ਜਿਉਂਦੀਆਂ ਤੇ ਜਾਗਦੀਆਂ ਨੇ। ਸਭ ਤੋਂ ਵੱਡੀ ਗੱਲ ਹੈ ਸਾਡੀਆਂ ਐਸਪੀਰੇਸ਼ਨਸ ਜਾਗਦੀਆਂ ਨੇ। ਮੈਨੂੰ ਯਾਦ ਹੈ ਭਾਜੀ ਦਲਜੀਤ ਸਿੰਘ ਜਦੋਂ ਰਿਹਾ ਹੋ ਕੇ ਆਏ ਸੀ ਤੇ ਅਸੀਂ ਉਹਨਾਂ ਨੂੰ ਦਰਬਾਰ ਸਾਹਿਬ ਮੱਥਾ ਟਿਕਾਣ ਲੈ ਕੇ ਗਏ, ਤਾਂ ANI ਦੇ ਇੱਕ ਰਿਪੋਰਟਰ ਨੇ ਉਹਨਾਂ ਨੂੰ ਪੁੱਛਿਆ ਕਿ ਕਿਹਾ ਜਾਂਦਾ ਕਿ ਮੂਵਮੈਂਟ ਖਤਮ ਹੋ ਗਈ ਹੈ, ਤੇ ਭਾਜੀ ਦਲਜੀਤ ਸਿੰਘ ਕਹਿੰਦੇ ਨਹੀਂ, ਮੂਵਮੈਂਟ ਜਿਉਂਦੀ ਹੈ। ਤੇ ਉਹਨਾਂ ਨੇ ਕਿਹਾ ਤੁਸੀਂ ਕਿਵੇਂ ਕਹਿ ਸਕਦੇ ਹੋ? ਤੇ ਭਾਜੀ ਕਹਿੰਦੇ ਮੈਂ ਜਿਉਂਦਾ ਨਾ। ਭਾਜੀ ਦਾ ਪ੍ਰੌਮਪਟ ਜਵਾਬ ਸੀ ਕਿ ਮੈਂ ਜਿਉਂਦਾ ਹਾਂ ਨਾ ਤੇ ਮੂਵਮੈਂਟ ਜਿਉਂਦੀ ਹੈ। ਸੋ ਜਦ ਤੱਕ ਅਸੀਂ ਸਾਰੇ ਜਿਉਂਦੇ ਹਾਂ, ਜਿਨ੍ਹਾਂ ਦੇ ਅੰਦਰ ਇਹ ਐਸਪੀਰੇਸ਼ਨਸ ਪਈਆਂ ਨੇ, ਤੇ ਮੂਵਮੈਂਟ ਜਿਉਂਦੀ ਹੈ। ਅਸੀਂ ਆਪਣੀ ਸਮਰੱਥਾ ਔਰ ਕੌਮ ਵੱਲੋਂ ਮਿਲੇ ਹੋਏ ਸਾਥ ਅਤੇ ਸਹਿਯੋਗ ਅਨੁਸਾਰ ਲੜ ਰਹੇ ਹਾਂ। ਇਹ ਵੀ ਗੱਲ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਜਿਹੜੀ ਲੜਾਈ, ਜਿਹੜੀ ਤੀਬਰਤਾ, ਜਿਹੜੀ ਇੱਕ ਪੋਟੈਂਸ਼ੀਅਲ, ਜਿਹੜੀ ਸਪਿਰਿਟ ਆਜ਼ਾਦੀ ਲੈਣ ਲਈ ਹੋਣੀ ਚਾਹੀਦੀ ਹੈ, ਉਹ ਅੱਜ ਸਾਡੀ ਕੌਮ ਦੇ ਵਿੱਚ ਮਿਸ ਵੀ ਹੈ, ਉਹ ਮਿਸਿੰਗ ਹੈ। ਪਰ ਇਹ ਨਹੀਂ ਹੈ ਕਿ ਅਸੀਂ ਲੜਾਈ ਛੱਡ ਚੁੱਕੇ ਹਾਂ ਜਾਂ ਅਸੀਂ ਲੜਾਈ ਦਾ ਪੱਲਾ ਛੱਡ ਦਿੱਤਾ ਹੈ। ਜਿਹੜੀ ਸਪਿਰਿਟ ਤਾਲਿਬਾਨਸ ਨੇ ਦਿਖਾਈ ਹੈ, ਅਗਰ ਉਹ ਅੱਜ ਸਾਡਾ ਨੌਜਵਾਨ ਦਿਖਾਏ, ਅੱਜ ਸਾਡੀ ਕੌਮ ਦਿਖਾਏ, ਤੇ ਕਿਉਂ ਨਹੀਂ ਜਿੱਤ ਸਾਡੀ ਵੀ ਝੋਲੀ ਪੈ ਸਕਦੀ। ਇਹ ਜਿੱਤ ਸਾਡੀ ਝੋਲੀ ਨਿਸ਼ਚਿੰਤ ਪਏਗੀ, ਪਰ ਉਹ ਸਪਿਰਿਟ ਸਾਨੂੰ ਦਿਖਾਣੀ ਪਏਗੀ ਜਿਹੜੀ ਤਾਲਿਬਾਨਸ ਨੇ ਦਿਖਾਈ ਹੈ। ਜਿਹੜਾ ਯੂਥ ਹੈ ਉਹ ਇੱਕ ਸਵਾਲ ਕਰਦਾ ਹੈ, ਜਿਹੜੀ ਪੁਰਾਣੀ ਲੀਡਰਸ਼ਿਪ ਹੈ ਮੂਵਮੈਂਟ ਦੀ, ਉਹਨਾਂ ਤੇ ਸਵਾਲ ਕਰਦਾ, ਉਹਨਾਂ ਤੇ ਕੁਐਸਚਨ ਮਾਰਕ ਲਾਉਂਦਾ, ਉਹਨਾਂ ਤੇ ਸ਼ੰਕੇ ਕ੍ਰੀਏਟ ਕਰਦਾ। ਯੂਥ ਇਹ ਭੁੱਲਦਾ ਹੈ ਕਿ ਹੁਣ ਵਾਰੀ ਉਹਨਾਂ ਦੀ। ਤੁਸੀਂ ਪੁਰਾਣਿਆਂ ਦੇ ਉੱਤੇ ਸ਼ੰਕੇ ਕ੍ਰੀਏਟ ਕਰਕੇ, ਸ਼ੱਕ ਕ੍ਰੀਏਟ ਕਰਕੇ ਜਾਂ ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਕਰਕੇ ਆਪਣਾ ਰਾਹ ਸੁਖਾਲਾ ਨਹੀਂ ਕਰ ਰਹੇ, ਸਗੋਂ ਆਪਣੇ ਰਾਹ ਤੇ ਆਪ ਹੀ ਆਪਣੇ ਕੰਡੇ ਬੀਜ ਰਹੇ ਹੋ। ਵਾਰੀ ਤੁਹਾਡੀ ਹੈ। ਜਿਹੜਾ 70 ਸਾਲ ਦਾ, 80 ਸਾਲ ਦਾ ਭਾਈ ਸਤਨਾਮ ਸਿੰਘ, ਹਰਪਾਲ ਸਿੰਘ ਚੀਮਾ, ਭਾਈ ਗਜਿੰਦਰ ਸਿੰਘ ਸਾਰੇ ਹੋ ਚੁੱਕੇ ਨੇ, ਹੁਣ ਉਹਨਾਂ ਤੋਂ ਹੀ ਆਸ ਲਾ ਕੇ ਤੇ ਆਪ ਸਿਰਫ ਉਹਨਾਂ ਵੱਲ ਦੇਖੀ ਜਾਣਾ, ਇਹ ਵੀ ਕੋਈ ਯੂਥ ਦੀ ਕੋਈ ਰੋਲ ਨਹੀਂ ਹੁੰਦਾ।
ਯੂਥ ਦਾ ਰੋਲ ਹੁੰਦਾ ਹੈ ਕਿ ਆਪਣੇ ਅੰਦਰੋਂ ਲੀਡਰਸ਼ਿਪ ਕੱਢੇ। ਜਿਸ ਵੀ ਜਗ੍ਹਾ ਤੇ ਅਸੀਂ ਜਾਂਦੇ ਹਾਂ ਤੇ ਯੂਥ ਇਹ ਇੱਕ ਉਹਨਾਂ ਦੀ ਇੱਕ ਟਿੱਪਣੀ ਹੁੰਦੀ ਹੈ, ਇੱਕ ਵਿਅੰਗ ਹੁੰਦਾ ਹੈ ਕਿ ਅਸੀਂ ਲੀਡਰਸ਼ਿਪ ਦੀ ਭਾਲ ਹੈ, ਅਸੀਂ ਲੀਡਰ ਲੱਭ ਰਹੇ ਹਾਂ। ਲੀਡਰ ਲੱਭੇ ਨਹੀਂ ਜਾਂਦੇ ਹੁੰਦੇ। ਨੌਜਵਾਨ ਆਪਣੇ ਅੰਦਰੋਂ ਜਿਹੜਾ ਉਹਨਾਂ ਦੇ ਅੰਦਰ ਇੱਕ ਜਜ਼ਬਾ ਹੁੰਦਾ ਉਹਦੇ ਰਾਹੀਂ ਉਹ ਲੀਡਰਸ਼ਿਪ ਪ੍ਰੋਵਾਈਡ ਕਰਦੇ ਨੇ। ਉਹਨਾਂ ਦੇ ਅੰਦਰ ਇਹ ਪਈ ਹੋਈ ਹੈ ਗੱਲ, ਉਹ ਆਪਣੇ ਅੰਦਰੋਂ ਲੱਭਣ, ਬਾਹਰੋਂ ਨਹੀਂ ਮਿਲਣਾ ਲੀਡਰ। ਲੀਡਰ ਉਹਨਾਂ ਦੇ ਅੰਦਰ ਹੈ ਔਰ ਉਹ ਆਪਣੇ ਅੰਦਰ ਜਿਹੜਾ ਲੀਡਰ ਪਿਆ ਉਹਨੂੰ ਬਾਹਰ ਪ੍ਰਗਟ ਕਰਨ ਔਰ ਲੀਡ ਲੈਣ। ਕੋਈ ਲੀਡਰਸ਼ਿਪ ਦਿੰਦਾ ਨਹੀਂ ਹੁੰਦਾ। ਇਹ ਕੋਈ ਡੀਜੀਪੀ ਦੀ ਬੈਟਨ ਸੋਟੀ ਨਹੀਂ ਹੈ ਕਿ ਜਦੋਂ ਨਵਾਂ ਡੀਜੀਪੀ ਆਉਂਦਾ ਹੈ ਤੇ ਉਹਨੂੰ ਦੇ ਕੇ ਤੇ ਕੁਰਸੀ ਖਾਲੀ ਕਰ ਦਿੰਦਾ ਹੈ। ਲੀਡਰਸ਼ਿਪ ਲੈਣੀ ਪੈਂਦੀ ਹੈ। ਜਿਨ੍ਹਾਂ ਨੇ ਤਾਲਿਬਾਨ ਨੇ ਲੀਡਰਸ਼ਿਪ ਲਈ ਹੈ, ਜਿਨ੍ਹਾਂ ਨੇ ਪਹਿਲੇ ਰੂਲਰਸ ਨੂੰ ਡੀਥਰੋਨ ਕਰਕੇ ਆਪਣੇ ਆਪ ਨੂੰ ਉੱਥੇ ਕਾਬਜ਼ ਕੀਤਾ ਹੈ, ਉਹਨਾਂ ਨੇ ਲੜ ਕੇ, ਉਹਨਾਂ ਨੇ ਆਪਣਾ ਜਿਹੜਾ ਜੁਝਾਰੂਪੁਣਾ ਸੀ ਉਹ ਦਿਖਾ ਕੇ ਦੁਨੀਆ ਨੂੰ ਆਪਣਾ ਲੋਹਾ ਮਨਵਾ ਕੇ ਲਈਏ। ਸੋ ਇਹ ਤਾਂ ਲੈਣੀ ਪੈਣੀ ਹੈ। ਔਰ ਅੱਜ ਦਾ ਜਿਹੜਾ ਯੂਥ ਹੈ ਉਹ ਛੋਟੇ ਛੋਟੇ ਕੌਮ ਦੇ ਅੰਦਰੂਨੀ ਮਸਲਿਆਂ ਦੇ ਵਿੱਚ ਫਸ ਕੇ ਆਪਣੀ એનર્ਜੀ ਵੇਸਟ ਕਰ ਰਿਹਾ। ਮੈਨੂੰ ਲੱਗਦਾ ਕਿ ਇਹ ਸਾਰੇ ਛੋਟੇ ਜਿਹੜੇ ਮਸਾਇਲ ਨੇ ਇਹ ਆਪਣੇ ਆਪ ਹੀ ਜਾਂ ਦੱਬੇ ਜਾਣਗੇ ਜਾਂ ਸਾਈਡਲਾਈਨ ਹੋ ਜਾਣਗੇ, ਜਾਂ ਤੁਸੀਂ ਇਹਨਾਂ ਨੂੰ ਓਵਰਕਮ ਕਰ ਲੋਗੇ ਜਦੋਂ ਤੁਸੀਂ ਇੱਕ ਆਜ਼ਾਦੀ ਦੀ ਲਹਿਰ ਨੂੰ ਖੜਾ ਕਰ ਲੋਗੇ ਤੇ ਜਿੱਤ ਵੱਲ ਲੈ ਤੁਰੋਗੇ। ਆਜ਼ਾਦੀ ਦੇ ਵਿੱਚ ਹੀ ਤੁਹਾਡੇ ਇਹਨਾਂ ਮਸਾਇਲਾਂ ਦਾ ਹੱਲ ਹੈ। ਤੁਸੀਂ એનર્ਜੀ ਵੇਸਟ ਨਾ ਕਰੋ। ਤੁਹਾਡੇ ਅੰਦਰ ਲੀਡਰਸ਼ਿਪ ਪਈ ਹੈ, ਕਿਸੇ ਨੇ ਤੁਹਾਨੂੰ ਨਾ ਆ ਕੇ ਦੇਣੀ ਹੈ। ਇੱਕ ਕੁਰਸੀ ਨਹੀਂ ਹੈ ਕਿ ਤੁਹਾਨੂੰ ਬਾਜ਼ਾਰੋਂ ਲਿਆ ਕੇ ਖਰੀਦ ਕੇ ਦੇ ਦਈਏ। ਲੀਡਰਸ਼ਿਪ ਹੈ, ਤੁਹਾਡੇ ਅੰਦਰ ਹੈ। ਹੱਲਾ ਮਾਰੋ, ਲੀਡਰਸ਼ਿਪ ਆਪਣੇ ਹੱਥਾਂ 'ਚ ਲਓ। ਪੁਰਾਣੀ ਲੀਡਰਸ਼ਿਪ ਦੇ ਕੋਲ ਜੇ ਉਹਨਾਂ ਨੂੰ ਕਾਬਲ ਸਮਝਦੇ ਹੋ, ਉਹਨਾਂ ਦੇ ਕੋਲ ਕੋਈ ਸਲਾਹ ਮਸ਼ਵਰਾ ਲੈਣਾ ਚਾਹੁੰਦੇ ਹੋ, ਲਵੋ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਉਸ ਦੇ ਵੀ ਸਮਰੱਥ ਹੋ, ਤੁਹਾਡੇ ਕੋਲ ਸੂਝ-ਬੂਝ ਵੀ ਹੈ, ਗੋ ਹੈਡ। ਤੁਸੀਂ ਤਾਲਿਬਾਨ ਨੂੰ ਕੱਲਾ ਸਰਾਹੋ ਨਾ, ਕੱਲਾ ਉਹਨਾਂ ਦੀ ਪ੍ਰੇਜ਼ ਨਾ ਕਰੋ। ਉਹਨਾਂ ਨੇ ਕਿੰਨਾ ਰਾਹਾਂ 'ਤੇ ਚੱਲ ਕੇ, ਕਿਹੜੀਆਂ ਦੁਸ਼ਵਾਰੀਆਂ ਨੂੰ ਸਹਿੰਦੇ ਹੋਏ, ਕਿਸ ਜੁਝਾਰੂਪੁਣੇ ਨੂੰ ਆਪਣੇ ਅੰਦਰ ਦਾ ਜਿਹੜਾ ਉਹਨਾਂ ਦਾ ਜੁਝਾਰੂਪੁਣਾ ਸੀ, ਕਿਵੇਂ ਉਹਨਾਂ ਨੇ ਲੋਕਾਂ ਦੇ ਸਾਹਮਣੇ ਉਸ ਦਾ ਇੱਕ ਪ੍ਰਗਟਾਵਾ ਕੀਤਾ। ਉਸ ਤੋਂ ਵੀ ਸਬਕ ਲਵੋ ਔਰ ਉਸ ਤੋਂ ਸਬਕ ਲੈਂਦੇ ਹੋਏ ਇਸ ਖਿੱਤੇ ਦੇ ਵਿੱਚ ਜੇ ਇੱਕ ਸੰਭਾਵਨਾ ਬਣੀ ਹੈ ਤਾਂ ਸਾਡੀ ਕੌਮ ਨੂੰ ਇਹ ਸੰਭਾਵਨਾ ਅੰਜਾਈ ਨਹੀਂ ਜਾਣ ਦੇਣੀ ਚਾਹੀਦੀ। ਕਸ਼ਮੀਰ ਪ੍ਰਤੀ, ਅਫਗਾਨਿਸਤਾਨ ਪ੍ਰਤੀ ਔਰ ਬਾਕੀ ਜਿਹੜੀਆਂ ਸੰਭਾਵਨਾਵਾਂ ਬਣੀਆਂ ਨੇ, ਇਹਨਾਂ ਸਾਰਿਆਂ ਪ੍ਰਤੀ ਸਾਡੀ ਜਿਹੜੀ ਪਹੁੰਚ ਹੈ ਉਹ ਇੱਕ ਹੋਣੀ ਚਾਹੀਦੀ ਹੈ, ਪੋਜ਼ਿਟਿਵ ਹੋਣੀ ਚਾਹੀਦੀ ਹੈ। ਔਰ ਇੰਡੀਅਨ ਗਵਰਨਮੈਂਟ ਦੀ ਜਿਹੜੀ ਐਂਟੀ ਮੁਸਲਮਾਨ ਨੈਰੇਟਿਵ ਹੈ, ਜਿਹੜਾ ਟਰੈਪ ਹੈ, ਉਹਦੇ ਤੋਂ ਬਚਣਾ ਚਾਹੀਦਾ। ਅਤੇ ਜਿਹੜੀ ਲੀਡਰਸ਼ਿਪ ਸਾਡੀ ਇਸ ਟਰੈਪ ਦੇ ਵਿੱਚ ਸਾਨੂੰ ਫੜ ਕੇ ਧੱਸ ਰਹੀ ਹੈ, ਉਹ ਸਿੱਖ ਲੀਡਰਸ਼ਿਪ ਤੋਂ ਵੀ ਬਚਣਾ ਚਾਹੀਦਾ। ਨਹੀਂ ਤਾਂ ਇਹ ਟਰੈਪ ਜਿਹੜਾ ਬਹੁਤ ਡੇਂਜਰਸ ਹੈ। ਸਾਡੀ 40 ਸਾਲ ਦੀ ਮਿਹਨਤ ਅਤੇ 30-40 ਹਜ਼ਾਰ ਦੀਆਂ ਕੁਰਬਾਨੀਆਂ ਅੰਜਾਈ ਚਲੀਆਂ ਜਾਣਗੀਆਂ, ਜਿਹੜੀਆਂ ਕਿ ਸਾਨੂੰ ਕਿਸੇ ਵੀ ਕੀਮਤ 'ਤੇ ਜਾਨ ਨਹੀਂ ਦੇਣੀਆਂ ਚਾਹੀਦੀਆਂ। ਜਿੱਤ ਸਾਨੂੰ ਵੀ ਮਿਲ ਸਕਦੀ ਹੈ, ਜੇ ਤਾਲਿਬਾਨ ਨੂੰ ਮਿਲੀ ਤਾਂ ਸਾਨੂੰ ਵੀ ਮਿਲ ਸਕਦੀ ਹੈ, ਪਰ ਬਸ਼ਰਤ ਹੈ ਕਿ ਹਿੰਮਤ ਅਤੇ ਹੌਸਲਾ ਵੀ ਤਾਲਿਬਾਨ ਵਰਗਾ ਹੀ ਹੋਣਾ ਚਾਹੀਦਾ। ਅਤੇ ਜਿਹੜੀਆਂ ਦੁਸ਼ਵਾਰੀਆਂ ਉਹਨਾਂ ਨੇ ਸਹੀਆਂ, ਜਿਹੜੀ ਮਾਰ ਉਹਨਾਂ ਨੇ ਝੱਲੀ ਹੈ ਪਾਕਿਸਤਾਨ ਤੋਂ, ਅਫਗਾਨਿਸਤਾਨ ਤੋਂ, ਅਮਰੀਕਾ ਤੋਂ, ਉਸ ਹਾਰਡਸ਼ਿਪ ਨੂੰ, ਉਸ ਸਫਰਿੰਗ ਨੂੰ, ਉਸ ਮਾਰ ਨੂੰ ਝੱਲਣ ਲਈ ਵੀ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਿਆਰ ਕਰੋ। ਬਹੁਤ ਧੰਨਵਾਦ ਜੀ ਤੁਹਾਡਾ। ਇਹ ਜਿਹੜਾ ਸਾਰਾ ਮਸਲਾ ਸੀ, ਚਾਹੇ ਉਹ ਕਸ਼ਮੀਰ ਦੀ ਮੂਵਮੈਂਟ ਅਤੇ ਸਿੱਖ ਮੂਵਮੈਂਟ ਆ, ਉਹਦਾ ਆਪਸੀ ਸੰਬੰਧ ਦੀ ਗੱਲ ਹੋਵੇ, ਚਾਹੇ ਉਹ ਅਫਗਾਨਿਸਤਾਨ ਦੇ ਵਿੱਚ ਹੋਈ ਸਿਆਸੀ ਤਬਦੀਲੀ ਦੀ ਗੱਲ ਹੋਵੇ, ਉਹਦੇ ਬਾਰੇ ਜੋ ਦਲ ਖਾਲਸਾ ਦੇ ਸੀਨੀਅਰ ਆਗੂ ਨੇ ਜਾਂ ਇੱਕ ਸਿੱਖਾਂ ਦੀ ਉਹ ਧਿਰ ਜਿਹੜੀ ਕਿ ਖਾਲਿਸਤਾਨ ਲਈ ਲਗਾਤਾਰ ਡੈਮੋਕ੍ਰੈਟਿਕ ਵੇ ਦੇ ਨਾਲ ਸਟਰਗਲ ਕਰ ਰਹੀ ਆ, ਉਹਦਾ ਨਜ਼ਰੀਆ ਆ, ਉਹ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਆ। ਅਤੇ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਂ ਕਮਰਪਾਲ ਸਿੰਘ ਜੀ ਹੋਰਾਂ ਦਾ ਬਹੁਤ ਧੰਨਵਾਦ ਕਰਦਾ ਸਾਡੇ ਇਸ ਪ੍ਰੋਗਰਾਮ 'ਤੇ ਸਮਾਂ ਕੱਢਣ ਲਈ। ਅਤੇ ਅਗਲੀ ਵਾਰ ਕਿਸੇ ਹੋਰ ਆਗੂ ਦੇ ਨਾਲ ਜਾਂ ਕਿਸੇ ਹੋਰ ਮਾਹਰ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।